ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਮਾਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਜਿਹੜਾ ਖਬਰ ਤੇ ਨਜ਼ਰ ਤੇ ਮੇਰੇ ਨਾਲ ਜੁੜ ਚੁੱਕੇ ਨੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪੰਜਾਬ ਤੋਂ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਚਿੰਦਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਦੇ ਨਾਲ ਇਹ ਟਰੱਕ ਵਾਸ਼ ਕਰਦੇ ਨੇ, ਉੱਥੇ ਆਇਲ ਚੇਂਜ ਦਾ ਕੰਮ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਵੀ ਕਰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਇਸ ਦੇ ਨਾਲ ਮਡੇਰਾ ਦੇ ਵਿੱਚ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਤੁਸੀਂ ਨਿੰਮਾ ਸਹੋਤਾ ਹੁਣਾਂ ਨੂੰ ਨੰਬਰ 209-277-1013 2092771013 ਦੇ ਉੱਤੇ। ਅਤੇ ਮਿੰਟੂ ਗੁਰਸਰੇ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆ ਉਹ ਆਪਾਂ ਸ਼ੁਰੂ ਕਰਦੇ ਹਾਂ ਅਤੇ ਨਾਲ ਹੀ ਸਰੋਤਿਆਂ ਨੂੰ ਦੱਸਦੇ ਜਾਈਏ ਅੱਜ ਤੁਹਾਡੀਆਂ ਕਾਲਸ ਵੀ ਲਵਾਂਗੇ। ਪਹਿਲਾਂ ਕੁਛ ਕੁ ਜਿਹੜੀਆਂ ਆਪਾਂ ਖਬਰਾਂ ਮਿੰਟੂ ਜੀ ਤੋਂ ਪੁੱਛ ਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛ ਸਕੋਗੇ ਬ੍ਰੇਕ ਤੋਂ ਬਾਅਦ ਦੇ ਵਿੱਚ। ਅਤੇ ਮਿੰਟੂ ਜੀ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਭਾਜਪਾ ਦਾ ਇੱਕ ਹੋਰ ਅਲਾਇੰਸ ਪਾਰਟਨਰ ਤਲਾਕ ਦੀ ਤਿਆਰੀ ਵਿੱਚ। ਇਹ 3 ਤਲਾਕ ਤੋਂ ਖੜਾ ਛਡਾ ਰਹੇ ਸੀ ਲੋਕਾਂ ਦਾ, ਤਲਾਕ ਤੇ ਇਹਨਾਂ ਦੇ ਗੱਲ ਪੈਣ ਲੱਗ ਪਿਆ ਜੀ। ਪਹਿਲਾਂ ਸ਼ਿਵ ਸੈਨਾ ਵਾਲਿਆਂ ਨੇ ਲੈ ਲਿਆ, ਹੁਣ ਜਿਹੜੇ TDP ਵਾਲੇ ਤੇਲਗੂ ਦੇਸ਼ਮ ਪਾਰਟੀ ਵਾਲੇ ਉਹ ਇਹਨਾਂ ਦੇ ਨਾਲ ਖਫਾ ਵੀ ਵਾਹਵਾ ਆ, ਥੋੜੇ ਬਹੁਤੇ ਨਹੀਂ, ਰੋਸੇ ਗਿਲੇ ਉਹਨਾਂ ਦੇ ਕਾਫੀ ਜ਼ਿਆਦਾ। ਅੱਜ ਉਹਨਾਂ ਦੇ ਕੁਛ ਮੈਂਬਰ ਪਾਰਲੀਮੈਂਟਾਂ ਨੇ ਪ੍ਰਦਰਸ਼ਨ ਵੀ ਕੀਤਾ, ਜਿੱਥੇ ਪਾਰਲੀਮੈਂਟ ਦੇ ਮੂਹਰੇ ਗਾਂਧੀ ਦੀ ਮੂਰਤੀ ਲੱਗੀ ਆ, ਜਿੱਥੇ ਭਗਵੰਤ ਮਾਨ ਵੀ ਇੱਕ ਵਾਰੀ ਬੈਠਾ ਸੀ, ਡਾਕਟਰ ਧਰਮਵੀਰ ਗਾਂਧੀ ਵੀ ਇੱਕ ਵਾਰੀ ਬੈਠਾ ਸੀ। ਉੱਥੇ ਉਹਨਾਂ ਨੇ ਇੱਕ ਬੜਾ ਦਿਲਚਸਪ ਪ੍ਰਦਰਸ਼ਨ ਕੀਤਾ। ਉਹਨਾਂ ਚੋਂ ਇੱਕ ਜਣਾ ਮੈਂਬਰ ਪਾਰਲੀਮੈਂਟ ਤਾਂਤਰਿਕ ਦਾ ਰੂਪ ਧਾਰਨ ਕਰਕੇ ਤਾਂਤਰਿਕ ਦਾ ਭੇਸ ਬਣਾ ਕੇ ਉੱਥੇ ਬੈਠਾ ਸੀਗਾ। ਅੱਛਾ ਜੀ। ਸੋ ਵਿਰੋਧ ਕਰਦੇ ਪਏ ਬੜਾ ਜ਼ਬਰਦਸਤ। ਹਾਲਾਂਕਿ ਜਿਹੜਾ ਉਹਨਾਂ ਦਾ ਮੁੱਖ ਮੰਤਰੀ ਆ, ਜਿਹੜਾ ਇਹਨਾਂ ਦਾ ਮੁਖੀਆ ਚੰਦਰਬਾਬੂ ਨਾਇਡੂ, ਉਹ ਗਿਆ ਦੁਬਈ। ਉਹ ਜਦੋਂ ਵੀ ਪਰਤੂਗਾ ਲੱਗਦਾ ਕਿ ਹਲਚਲ ਹੋ ਜਾਣੀ ਆ। ਅਸਲ ਦੇ ਵਿੱਚ ਇਹਨਾਂ ਦੀਆਂ ਕੁਛ ਮੰਗਾਂ ਸੀਗੀਆਂ। ਮੰਗਾਂ ਕੀ ਆ ਕਿ ਇੱਕ ਤੇ ਇਹ ਆ ਕਿ ਆਂਧਰਾ ਚੋਂ ਤੇਲੰਗਾਨਾ ਸੂਬਾ ਬਣਿਆ। ਇਹ ਕਹਿੰਦੇ ਕਿ ਉਦੋਂ ਸਾਡੇ ਸੂਬੇ ਨੂੰ ਬਹੁਤ ਵੱਡੀ ਸੱਟ ਵੱਜੀ ਆ, ਸਾਨੂੰ ਕੋਈ ਵਿਸ਼ੇਸ਼ ਪੈਕੇਜ ਦਿਓ, ਸਾਡਾ ਬਹੁਤ ਨੁਕਸਾਨ ਹੋਇਆ ਕਿ ਸੂਬੇ ਚੋਂ ਸੂਬਾ ਨਿਕਲ ਗਿਆ। ਦੂਜਾ ਕੁਛ ਪ੍ਰੋਜੈਕਟਾਂ ਲਈ ਇਹ ਸਹਾਇਤਾ ਮੰਗਦੇ ਆ, ਕੁਛ ਹੋਰ ਪ੍ਰੋਜੈਕਟ ਜਿੱਦਾਂ ਰੇਲਵੇ ਪ੍ਰੋਜੈਕਟ ਵਗੈਰਾ ਕਾਫੀ ਨੇ। ਇੱਕ ਇਹਨਾਂ ਦਾ ਕੋਈ ਡੈਮ ਹੈ, ਉਹਦੇ ਲਈ ਇੱਕ ਕਾਫੀ ਵੱਡਾ ਪੈਕੇਜ ਮੰਗਦੇ ਆ। ਏਦਾਂ ਇਹਨਾਂ ਦੀਆਂ ਕਾਫੀ ਮੰਗਾਂ ਨੇ। ਇਹ ਕਹਿੰਦੇ ਆ ਕਿ ਅਸੀਂ ਅਲਾਇੰਸ ਪਾਰਟਨਰ ਆ, ਅਸੀਂ ਇਹਨਾਂ ਦੇ ਪਿੱਛੇ ਹਰੇਕ ਕੁਰਬਾਨੀ ਦਿੱਤੀ ਹੈ, ਸਾਡੀ ਗੱਲ ਹੀ ਨਹੀਂ ਸੁਣਦੇ। ਬਜਟ ਦੇ ਵਿੱਚ ਸਾਨੂੰ ਨਕਾਰ ਦਿੱਤਾ ਗਿਆ, ਬਿਲਕੁਲ ਹੀ ਅਣਗੌਲਿਆ ਦਿੱਤਾ, ਇਹਨਾਂ ਨੇ ਅਣਗੌਲ ਦਿੱਤਾ ਤੇ ਅਸੀਂ ਹੁਣ ਇਹਨਾਂ ਦੇ ਨਾਲ ਨਹੀਂ ਰਹਿ ਸਕਦੇ। ਇਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਉਹ ਕਹਿੰਦੇ ਆ ਕਿ ਜਦੋਂ ਵੀ ਚੰਦਰਬਾਬੂ ਨਾਇਡੂ ਆ ਗਿਆ ਤੇ ਅਸੀਂ ਇਹ ਪਟਾਕਾ ਪਾ ਦੇਣਾ। ਕੁੱਲ ਇਹਨਾਂ ਦੇ 16 ਮੈਂਬਰ ਪਾਰਲੀਮੈਂਟ ਆ, ਉਹ ਕਹਿੰਦੇ ਆ ਕਿ ਅਸੀਂ ਇਹਨਾਂ ਦਾ ਅਲਾਇੰਸ ਨਹੀਂ ਛੱਡਣਾ, ਅਸੀਂ ਅਸਤੀਫੇ ਦੇਵਾਂਗੇ। ਅਸੀਂ ਅਸਤੀਫੇ ਦੇ ਕੇ ਜਨਤਾ ਦੀ ਕਚਹਿਰੀ 'ਚ ਦੁਬਾਰਾ ਜਾਵਾਂਗੇ ਕਿ ਦੇਖੋ ਅਸੀਂ ਤੁਹਾਡੇ ਲਈ ਇਹਨਾਂ ਤੋਂ ਖਤਾ ਖਾ ਕੇ ਤੁਹਾਡੇ ਲਈ ਅਸਤੀਫੇ ਦੇ ਕੇ ਆਏ ਤੇ ਹੁਣ ਤੁਹਾਡੇ ਹੱਥ ਹੀ ਸਾਡੀ ਵਾਗਡੋਰ ਹੈ। ਯਾਨੀ ਕਹਿਣ ਦਾ ਮਤਲਬ ਇਹ ਆ ਕਿ ਸ਼ਿਵ ਸੈਨਾ ਤੋਂ ਬਾਅਦ ਦੂਸਰਾ ਇਹਨਾਂ ਦਾ ਅਲਾਇੰਸ ਪਾਰਟਨਰ ਹੈ ਜਿਹੜਾ TDP, ਉਹ ਵੀ ਹੁਣ ਇਹਨਾਂ ਦੇ ਨਾਲ ਟੇਢਾ ਮੇਢਾ ਹੋ ਗਿਆ। ਕੱਲ ਨੂੰ ਦੇਖੋ ਇਹ ਮਨਾ ਲੈਣ ਕੋਈ ਵੱਡਾ ਪੈਕੇਜ ਦੇ ਕੇ ਤੇ ਕੁਛ ਕਿਹਾ ਨਹੀਂ ਜਾ ਸਕਦਾ, ਪਰ ਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਉਹ ਜਿੰਦੇ ਆਉਂਦੇ ਸੀਗੇ ਨਾ ਕਿ ਮਣਕੇ ਟੁੱਟਦੇ ਜਾਂਦੇ ਆ, ਪੰਜਾਬੀ 'ਚ ਇੱਕ ਗਾਣਾ ਆਇਆ ਸੀਗਾ, ਤਾਂ ਇਹਨਾਂ ਦੀ ਮਾਲਾ 'ਚ ਵੀ ਮਣਕੇ ਟੁੱਟਦੇ ਜਾਂਦੇ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕਹਿੰਦੇ ਰਾਤੋਂ ਰਾਤ ਏਸ਼ੀਆ ਦਾ ਸਭ ਤੋਂ ਅਮੀਰ ਪਿੰਡ ਬਣਿਆ ਇੱਕ ਭਾਰਤੀ ਪਿੰਡ। ਵੈਸੇ ਸਾਨੂੰ ਉਹ ਕੋਟ ਯਾਦ ਰੱਖਣੀ ਚਾਹੀਦੀ ਹੈ ਜਿਹਦੇ 'ਚ ਕਹਿੰਦੇ ਨਹੀਂ ਹੁੰਦੇ ਕਿ परेड में अबाउट टर्न बोलते ही पहला आदमी आखिरी और आखिरी आदमी पहले नंबर पे आ जाता है। जीवन में कभी आगे होने का घमंड और आखिरी होने का गम ना कीजिए, पता नहीं कब जिंदगी अबाउट टर्न ले ले। जी जी। कोच जी है मेरे ख्याल दे नाल इस पिंड ते इन 3 फिट बैठदी है। ये पिंड वैसे ना बड़ा महत्वपूर्ण सी भूगोलिक तौर ते जे देखिए तां होया की है कि इस पिंड नूं मुआवजा मिलिया।
ਕਿਉਂਕਿ ਜ਼ਮੀਨ ਐਕਵਾਇਰ ਕੀਤੀ ਆ ਡਿਫੈਂਸ ਵਾਸਤੇ ਸਾਡਾ ਇੱਥੋਂ ਦਾ ਜਿਹੜਾ ਰੱਖਿਆ ਮੰਤਰਾਲਾ ਉਹਨੇ। ਹੁਣ ਇਹ ਨਿੱਕਾ ਜਿਹਾ ਪਿੰਡ ਸੀਗਾ, ਬਹੁਤੀ ਵਸੋਂ ਨਹੀਂ ਸੀਗੀ ਇਸ ਪਿੰਡ ਦੀ। ਤਾਂ ਜਦੋਂ ਇਹਨਾਂ ਨੇ ਮੁਆਵਜ਼ਾ ਵੰਡਿਆ ਤਾਂ ਹਰੇਕ ਘਰ ਨੂੰ ਉਹ ਮੁਆਵਜ਼ਾ ਕਰੋੜਾਂ ਰੁਪਈਆਂ 'ਚ ਮਿਲਿਆ। ਥੋੜਾ ਜਿਹਾ ਪਿੰਡ ਸੀ ਵਸੋਂ ਦੇ ਪੱਖੋਂ, ਹੈ ਬਹੁਤ ਮਹੱਤਵਪੂਰਨ ਪੁਆਇੰਟ ਤੇ ਸੀਗਾ ਅਰੁਣਾਚਲ ਪ੍ਰਦੇਸ਼ ਦੇ ਵਿੱਚ, ਜਿਹੜਾ ਚਿਕਨ ਨੈਕ ਦੇ ਤੌਰ ਤੇ ਜਾਣਿਆ ਜਾਂਦਾ, ਤੁਹਾਨੂੰ ਪਤਾ ਸਿੱਕਮ ਹੋਇਆ ਅਰੁਣਾਚਲ ਪ੍ਰਦੇਸ਼। ਤਾਂ ਇਹ ਉੱਤੇ ਸੀ ਪਹਾੜੀਆਂ ਤੇ, ਔਰ ਤਿੰਨ ਸੰਨ ਲੱਗਦੇ ਸੀਗੇ, ਉਹਨਾਂ 3 ਸੰਨਾਂ ਦੇ ਵਿੱਚ ਇਹ ਪਿੰਡ ਸੀਗਾ। ਬਹੁਤ ਮਹੱਤਵਪੂਰਨ ਪੁਆਇੰਟ ਸੀਗਾ। ਇਹਨਾਂ ਨੇ ਕਿਉਂਕਿ ਉੱਥੇ ਜਾ ਕੇ ਮੋਰਚੇ ਮਾਰਚੇ ਕੱਢਣੇ ਸੀਗੇ, ਚੀਨ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਡਰੈਗਨ ਥੋੜਾ ਜਿਹਾ ਆਫਰਿਆ ਫਿਰਦਾ, ਇਹਨਾਂ ਨੇ ਇਸ ਪੁਆਇੰਟ ਨੂੰ ਐਕਵਾਇਰ ਕਰਨਾ ਸੀਗਾ। ਸੋ ਇਸ ਕਰਕੇ ਇਸ ਪਿੰਡ ਨੂੰ ਫਿਰ ਇਹਨਾਂ ਨੇ ਕਰੋੜਾਂ 'ਚ ਮੁਆਵਜ਼ਾ ਦਿੱਤਾ। ਇਸ ਪਿੰਡ ਦਾ ਵੈਸੇ ਹਾਲੇ ਤੱਕ ਮੀਡੀਆ ਨੇ ਨਾਂ ਤੇ ਨਹੀਂ ਦਿੱਤਾ ਮੇਰੇ ਖਿਆਲ ਦੇ ਨਾਲ, ਤਵਾਂਗ ਦੇ ਲਾਗੇ ਦੱਸਦੇ ਆ ਕਿ ਇਹ ਪਿੰਡ ਆ ਜਿਹੜਾ ਐਕਵਾਇਰ ਕੀਤਾ। ਤਾਂ ਜਿੰਨੀ ਵੀ ਪ੍ਰਾਪਰਟੀ ਉੱਥੇ ਐਕਵਾਇਰ ਕੀਤੀ ਗਈ ਆ ਉਹਦੇ ਬਦਲੇ ਜਿਹੜਾ ਮੁਆਵਜ਼ਾ ਦਿੱਤਾ ਗਿਆ, ਮਸਲਨ ਕਿਸੇ ਘਰ ਨੂੰ ਮਿਲਿਆ 6 ਕਰੋੜ, ਕਿਸੇ ਨੂੰ 5 ਕਰੋੜ, ਕਿਸੇ ਨੂੰ 1.5 ਕਰੋੜ, ਯਾਨੀ ਸਾਰੇ ਦੇ ਸਾਰੇ ਟੱਬਰੀ ਕਰੋੜਪਤੀ ਬਣ ਗਏ ਇੱਕ ਪਿੰਡ ਦੇ ਵਿੱਚ। ਔਰ ਇਹ ਏਸ਼ੀਆ ਦਾ ਪਹਿਲਾ ਪਿੰਡ ਬਣ ਗਿਆ ਲਗਭਗ। ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਸੋਰਸ ਨਹੀਂ ਹੈ ਆਪਣੇ ਕੋਲੇ ਕਿ ਅਸੀਂ ਦੇਖ ਲਈਏ ਕਿ ਕੋਈ ਪਿੰਡ ਹੈ ਜਿਹੜਾ ਕੋਈ ਹੋਰ ਵੀ ਏਸ਼ੀਆ ਦੇ ਵਿੱਚ ਇੱਦਾਂ ਦਾ ਹੈਗਾ ਜਿਹਦੇ ਚ ਸਾਰੇ ਦੇ ਸਾਰੇ ਟੱਬਰ ਹੈ ਜਿਹੜੇ ਕਰੋੜਪਤੀ ਹੋਣ। ਤਾਂ ਬਹਰਹਾਲ ਕਿਹਾ ਜਾ ਰਿਹਾ ਕਿ ਇਹ ਏਸ਼ੀਆ ਦਾ ਵਾਹਿਦ ਪਿੰਡ ਆ ਜਿਹਦੇ ਲੋਕ ਕਰੋੜਪਤੀ ਬਣ ਗਏ। ਕਰੋੜਪਤੀ ਵੀ ਕੀ ਉਦੋਂ ਬਣੇ ਜਦੋਂ ਰੋਡਪਤੀ ਸੀਗੇ, ਕਿਉਂਕਿ ਪਹਾੜੀਆਂ ਤੇ ਬੈਠੇ ਸੀ, ਕੋਈ ਜਾਣ ਨੂੰ ਆਉਣ ਨਹੀਂ, ਰਸਤਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਪਰ ਉਹਨਾਂ ਦਾ ਜਿਹੜਾ ਦੂਰ ਦਰਾਜ ਦਾ ਪਿੰਡ ਸੀ ਉਹ ਵੀ ਇੱਕ ਤਰ੍ਹਾਂ ਨਾਲ ਸੋਨੇ ਦਾ ਬਣ ਗਿਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਕੁਛ ਲੋਕਾਂ ਦੀ ਜ਼ਮੀਨ ਇਹਨਾਂ ਨੇ ਬਹੁਤ ਲੰਮਾ ਸਮਾਂ ਪਹਿਲਾਂ ਐਕਵਾਇਰ ਕੀਤੀ ਸੀਗੀ। ਹੁਣ ਉਹਨਾਂ ਨੇ ਵੀ ਕੇਸ ਪਾ ਦਿੱਤਾ। 1962 ਦੇ ਯੁੱਧ ਵੇਲੇ ਜਿਹੜੀ ਜ਼ਮੀਨ ਉਦੋਂ ਐਕਵਾਇਰ ਕੀਤੀ ਸੀ ਉਹਨਾਂ ਨੇ ਵੀ ਕੇਸ ਪਾ ਦਿੱਤਾ ਤੇ ਉਹ ਵੀ ਪੈਸਾ ਲੈ ਗਏ ਆ। ਉਹਨਾਂ ਨੂੰ ਵੀ ਅੱਜ ਦੇ ਰੇਟ ਦੇ ਮੁਤਾਬਕ ਫਿਰ ਇਹਨਾਂ ਨੇ ਮੁਆਵਜ਼ਾ ਦਿੱਤਾ। ਸੋ ਕਾਫੀ ਪੈਸਾ ਉੱਥੇ ਵੰਡਿਆ ਗਿਆ। ਤਾਂ ਕੁੱਲ ਮਿਲਾ ਕੇ ਅਸੀਂ ਘੱਟੋ ਘੱਟ ਇਹਨਾਂ ਤੇ ਕਹਿ ਸਕਦੇ ਹਾਂ ਕਿ ਸਾਡੇ ਭਾਰਤ ਦੇ ਵਿੱਚ 1.25 ਲੱਖ ਪਿੰਡ ਇਹੋ ਜਿਹੇ ਹਨ ਜਿਹਦੇ ਚ ਸਾਰੀ ਦੀ ਸਾਰੀ ਆਬਾਦੀ ਕਰੋੜਪਤੀਆਂ ਦੀ। ਜੀ ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਜਿਹੜੀ ਰਫੇਲ ਡੀਲ ਦੇ ਮਾਮਲੇ ਦੇ ਵਿੱਚ ਸਿਆਸੀ ਘਮਾਸਾਨ ਜਾਰੀ। ਰਫੇਲ ਡੀਲ ਤੇ ਕਾਂਗਰਸ ਢੀਲ ਨਹੀਂ ਦੇ ਰਹੀ ਕੋਈ, ਉਹ ਇਹਨਾਂ ਦੀ ਚੋਰੀ ਕਸੀ ਬੈਠੀ ਆ। ਅੱਜ ਵੀ ਬਹੁਤ ਵੱਡਾ ਹੰਗਾਮਾ ਹੋਇਆ, ਪਾਰਲੀਮੈਂਟ ਇਹਨਾਂ ਨੇ ਸਸਪੈਂਡ ਕਰ ਦਿੱਤੀ ਆ ਮੇਰੇ ਖਿਆਲ ਦੇ ਨਾਲ 5 ਮਾਰਚ ਤੱਕ। ਸਸਪੈਂਡ ਇਸ ਕਰਕੇ ਕਰ ਦਿੱਤੀ ਹੈ ਕਿਉਂਕਿ ਇਸ ਡੀਲ ਦੇ ਮੁੱਦੇ ਤੇ ਬੋਲਣ ਲਈ ਇਹਨਾਂ ਦੇ ਕੋਲੇ ਕੱਖ ਨਹੀਂ ਹੈ, ਕਿਉਂ ਕਸੂਤੇ ਫਸਦੇ ਆ। ਮੈਂ ਹੈਰਾਨ ਆ ਕਿ ਕਾਂਗਰਸ ਪਤਾ ਨਹੀਂ ਕਿੱਦਾਂ ਦੀ ਰਣਨੀਤੀ ਲੈ ਕੇ ਚੱਲਦੀ ਆ। ਇਸ ਕੱਲ ਸਾਰਾ ਦਿਨ ਰੇਨੂਕਾ ਚੌਧਰੀ ਦੇ ਹਾਸੇ ਤੇ ਗਰਾਰੀ ਫਸਾਈ ਬੈਠੇ ਗਏ ਕਿਉਂਕਿ ਉਹ ਭਾਸ਼ਣ ਦੇ ਦੌਰਾਨ ਹੱਸ ਪਈ। ਕਾਂਗਰਸ ਦੀ ਬੀਬੀ ਹੈ ਜਿਹੜੀ ਰੇਨੂਕਾ ਚੌਧਰੀ। ਫਿਰ ਮੋਦੀ ਸਾਹਿਬ ਨੇ ਤੰਜ ਕੱਸ ਦਿੱਤਾ, ਕਹਿੰਦਾ ਕਿ ਰਾਮਾਇਣ ਸੀਰੀਅਲ ਖਤਮ ਹੋਣ ਤੋਂ ਬਾਅਦ ਪਹਿਲੀ ਦਫਾ ਇਹੋ ਜਿਹਾ ਹਾਸਾ ਸੁਣਨ ਨੂੰ ਮਿਲਿਆ। ਹੁਣ ਕਿਹਦੇ ਵੱਲ ਇਸ਼ਾਰਾ ਸੀ? ਉਹ ਜਿਹੜਾ ਕਿਰਨ ਰਿਜੀਜੂ ਆ, ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ, ਉਹਨੇ ਸਰੂਪ ਨਖਾ ਦੇ ਹਾਸੇ ਵਾਲੀ ਇੱਕ ਕਲਿੱਪ ਜਿਹੜੀ ਆ ਉਹ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਕਰ ਦਿੱਤੀ। ਸਾਰੀ ਕਸਰ ਉਹਨੇ ਪੂਰੀ ਕਰ ਦਿੱਤੀ। ਫਿਰ ਇਹਨਾਂ ਦਾ ਪ੍ਰੇਸ਼ਰਾ ਵਾਲਾ ਜਿਹੜਾ ਉਹਨੇ ਟਵੀਟ ਕਰ ਦਿੱਤਾ ਹੰਸੀ ਤੋਂ ਫਸੀ। ਤੋ ਇੱਧਰ ਨੂੰ ਗੱਲ ਤੁਰ ਗਈ। ਰੇਨੂਕਾ ਚੌਧਰੀ ਕਹਿੰਦੀ ਜੀ ਕਿ ਮੈਂ ਉੱਥੇ ਹੱਤਕ ਦਾ ਮਤਾ ਲੈ ਕੇ ਆਊਂ ਅਸੈਂਬਲੀ ਚ। ਇਹ ਸਾਰਾ ਇੱਧਰ ਨੂੰ ਖੇਡ ਉਲਝ ਗਿਆ ਤੇ 2-3 ਦਿਨ ਪਹਿਲਾਂ ਪਕੌੜੇ ਵੀ ਤਲਦੇ ਰਹੇ, ਪਕੌੜੇ ਚਲੀ ਗਏ, ਪਕੌੜੇ ਤੇ ਰਾਜਨੀਤੀ ਹੁੰਦੀ ਰਹੀ। ਸੋ ਏਡਾ ਵੱਡਾ ਮੁੱਦਾ ਸੀਗਾ, ਕਾਂਗਰਸ ਨੇ ਪਹਿਲਾਂ ਇਸ ਮੁੱਦੇ ਨੂੰ ਉਛਾਲਿਆ ਨਹੀਂ। ਹੁਣ ਇਹਨਾਂ ਨੇ ਰਾਫੇਲ ਡੀਲ ਦੇ ਮਾਮਲੇ ਚ ਇਹਨਾਂ ਨੂੰ ਘੇਰ ਲਿਆ ਤੇ ਇਹ ਬਹਿ ਕੇ ਪਤਲੀ ਗਲੀ ਥਾਨੀ ਨਿਕਲ ਗਏ ਆ। ਪਰ ਫਿਰ ਵੀ ਕਿਉਂਕਿ ਅੱਜ ਨੋਟਿਸ ਦੇ ਦਿੱਤਾ ਸੀ ਰਾਹੁਲ ਗਾਂਧੀ ਨੇ ਕਿ ਮੈਂ ਬੋਲਣਾ, ਤੇ ਜਿਵੇਂ ਉਹਨੇ ਬੋਲਣਾ ਸੀ ਤੁਹਾਨੂੰ ਪਤਾ ਹੀ ਆ ਰਾਫੇਲ ਡੀਲ ਤੇ ਉਹਨੇ ਕਾਫੀ ਨੁਕਤੇ ਜਿਹੜੇ ਉਹ ਸਾਂਝੇ ਕਰਨੇ ਸੀਗੇ। ਪਰ ਉਹ ਨੋਟਿਸ ਕਿਉਂਕਿ ਹਾਲੇ ਜਿਉਂਦਾ ਜਿੰਦਾ ਜਦੋਂ ਵੀ ਇਹ ਹਾਊਸ ਦੁਬਾਰਾ ਬੈਠੇਗਾ ਉਸ ਨੋਟਿਸ ਤੇ ਸ਼ਾਇਦ ਇਹਨੂੰ ਸਮਾਂ ਮਿਲ ਜਾਣਾ, ਪਰ ਉਦੋਂ ਤੱਕ ਇਹ ਮੁੱਦਾ ਹੋ ਸਕਦਾ ਠੰਡਾ ਹੋ ਜਾਵੇ। ਰਾਫੇਲ ਡੀਲ ਤੇ ਆਪਾਂ ਇੱਕ ਵਾਰੀ ਗੱਲ ਕੀਤੀ ਸੀਗੀ, ਨਵੇਂ ਸਰੋਤੇ ਜਿਹੜੇ ਥੋੜਾ ਜਿਹਾ ਉਹਨਾਂ ਨੂੰ ਪਿਛੋਕੜ ਦੱਸ ਦਿੰਦਾ ਕਿ ਇਹ ਡੀਲ ਜਿਹੜੀ ਹੋਈ ਸੀਗੀ, ਇਹ ਰਾਫੇਲ ਜਿਹੜੇ ਜਹਾਜ਼ ਆ ਇਹ ਜੈਟ ਜਹਾਜ਼ ਆ, ਬੜੇ ਆਲੀਸ਼ਾਨ ਬੜੇ ਮਿਆਰੀ ਜਹਾਜ਼ ਆ। ਤਾਂ ਇਹਨਾਂ ਦੇ ਵਿੱਚ ਇਹ ਸੀਗਾ ਕਿ UPA ਸਰਕਾਰ ਦੇ ਵਿੱਚ ਡੀਲ ਹੋਈ ਸੀਗੀ, ਇਹਨਾਂ ਨੇ 126 ਰਾਫੇਲ ਜਹਾਜ਼ ਖਰੀਦਣੇ ਸੀਗੇ। ਇਹ ਸੀਗਾ
ਕਿ ਜਿਹੜੇ 18 ਜਹਾਜ਼ ਜਿਹੜੇ ਲਿਆਉਣੇ ਸੀਗੇ ਉਹ ਤੇ ਇਹਨਾਂ ਨੇ ਉੱਡਣ ਦੀ ਹਾਲਤ 'ਚ ਲਿਆਉਣੇ ਸੀ ਸਿੱਧੇ, ਬਾਕੀ ਜਿਹੜੇ 108 ਬਚਦੇ ਸੀ ਉਹ ਜਿਹੜੀ ਤਕਨੀਕ ਤਬਾਦਲਾ ਹੁੰਦਾ ਉਹਦੇ ਤਹਿਤ ਲਿਆਉਣੇ ਸੀਗੇ, ਮਤਲਬ ਕਿ ਉਹਨਾਂ ਨੂੰ ਇੱਧਰ ਲਿਆ ਕੇ ਅਸੈਂਬਲ ਕਰਨਾ ਸੀਗਾ, ਯਾਨੀ ਉਹ ਤਕਨੀਕ ਦਾ ਇੱਧਰ ਸਾਡੇ ਵਟਾਂਦਰਾ ਹੋ ਜਾਣਾ ਸੀਗਾ, ਤਕਨੀਕ ਵੀ ਆ ਜਾਣੀ ਸੀਗੀ ਔਰ ਉੱਡਣ ਲਈ ਜਿਹੜੇ ਤਿਆਰ ਸੀਗੇ 18 ਜਹਾਜ਼ ਉਹ ਵੀ ਆ ਜਾਣੇ ਸੀ। ਪਰ ਹੋਇਆ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ, ਉਹ ਤੁਹਾਨੂੰ ਯਾਦ ਹੋਣਾ ਉਦੋਂ ਚਲੇ ਗਏ ਸੀਗੇ ਫਰਾਂਸ ਵਿੱਚ, ਫਿਰ ਉਹਨਾਂ ਨੇ ਜਾ ਕੇ ਇਹ ਜਿਹੜੀ ਡੀਲ ਸੀਗੀ ਰੱਦ ਕਰ ਦਿੱਤੀ, ਰੱਦ ਕਰਕੇ ਇਹਨਾਂ ਨੇ ਇੱਕ ਨਵੀਂ ਡੀਲ ਸਾਈਨ ਕੀਤੀ ਔਰ ਜਿੱਦਾਂ ਇਹਨਾਂ ਨੇ ਸਾਈਨ ਕੀਤੀ ਸੀ ਉਸ ਤੋਂ 2-4 ਦਿਨ ਬਾਅਦ ਹੀ ਸ਼ਾਇਦ 에ਅਰਲਾਈਨਸ ਵਾਲੇ ਵੀ ਇਸੇ ਪ੍ਰੋਫੈਸ਼ਨ 'ਚ ਆ ਗਏ ਸੀਗੇ, ਚ ਆ ਗਏ ਸੀਗੇ। ਸੋ ਉਹ ਜਿਹੜੀ ਡੀਲ ਸੀਗੀ 126 ਜਹਾਜ਼ਾਂ ਵਾਲੀ, ਇਹ ਇਹਨਾਂ ਨੇ ਸੀਮਤ ਕਰ ਲਈ ਸੀ 36 ਜਹਾਜ਼ਾਂ ਤੱਕ। ਜਿਹੜੀ 126 ਜਹਾਜ਼ ਲਿਆਉਣ ਵਾਲੀ ਡੀਲ ਸੀਗੀ ਉਹਦੇ ਵਿੱਚ ਕੀਮਤ ਜਿਹੜੀ ਇਹਨਾਂ ਨੇ ਅਦਾ ਕਰਨੀ ਸੀ ਉਹ 90,000 ਕਰੋੜ ਰੁਪਈਆ ਸੀ, ਮਤਲਬ ਕਿ ਤਕਨੀਕ ਵੀ ਆ ਜਾਣੀ ਸੀ, ਜਹਾਜ਼ ਵੀ ਆ ਜਾਣੇ ਸੀਗੇ 90,000 ਕਰੋੜ 'ਚ। ਤਾਂ ਇਹਨਾਂ ਨੇ ਜਿਹੜੇ 36 ਜਹਾਜ਼ ਲਿਆਉਣ ਦੀ ਡੀਲ ਨਵੀਂ ਕੀਤੀ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਇਕੱਲੇ ਜਿਹੜੇ 36 ਜਹਾਜ਼ ਸੀ ਉਹਨਾਂ ਦੇ 58,000 ਕਰੋੜ ਰੁਪਈਏ ਦੇਣੇ ਮੰਨ ਲਏ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਜਿਹੜਾ ਜਹਾਜ਼ ਪਹਿਲੀ ਡੀਲ ਦੇ ਮੁਤਾਬਕ 715 ਕਰੋੜ ਦਾ ਪੈਣਾ ਸੀਗਾ, ਉਹੀ ਹੁਣ ਜਿਹੜਾ ਵੱਧ ਕੇ ਉਹ 1063 ਕਰੋੜ ਦਾ ਪੈਂਦਾ ਪਿਆ। ਕਾਂਗਰਸ ਵਾਲੇ ਕਹਿੰਦੇ ਕਿ ਤੁਸੀਂ ਦੱਸੋ ਇਹ ਕੀਮਤ ਕਿੰਨੀ ਦਿੰਦੇ ਹੋ। ਪਹਿਲਾਂ ਤੇ ਜਦੋਂ ਰੌਲਾ ਪਿਆ ਸੀ ਨਵੰਬਰ-ਦਸੰਬਰ 'ਚ, ਉਦੋਂ ਬੀਬੀ ਨਿਰਮਲਾ ਸੀਤਾਰਮਨ ਕਹਿੰਦੀ ਸੀਗੀ ਕਿ ਅਸੀਂ ਪਾਰਦਰਸ਼ਤਾ ਦੇ ਨਾਲ ਕੰਮ ਕਰਦੇ ਹਾਂ, ਜਲਦੀ ਕੀਮਤ ਦੱਸ ਦਿਆਂਗੇ। ਹੁਣ ਉਹ ਬੀਬੀ ਮੁੱਕਰ ਗਈ, ਕਹਿੰਦੀ ਹੈ ਜੀ ਕਿ ਇਹ ਆਰਟੀਕਲ 10 ਦੇ ਤਹਿਤ ਆਉਂਦਾ, ਅਸੀਂ ਦੱਸ ਨਹੀਂ ਸਕਦੇ। ਸੋ ਇਹ ਹੁਣ ਭੱਜਦੇ ਆ ਕਾਂਗਰਸ ਵਾਲੇ, ਇਸ ਮੁੱਦੇ ਤੇ ਇਹਨਾਂ ਨੂੰ ਫਸਾਉਂਦੇ ਆ ਕਿ ਤੁਸੀਂ ਕੀਮਤ ਕਿਉਂ ਨਹੀਂ ਦੱਸਦੇ ਦੇਸ਼ ਨੂੰ। ਤਾਂ ਜੇ ਕੀਮਤ ਦੱਸਦੇ ਆ ਸਾਰੀ ਪੋਲ ਖੁੱਲਦੀ ਆ। ਸੋ ਇਹ ਹੁਣ ਬਚਦੇ ਬਚਾਉਂਦੇ ਆ। ਬਾਕੀ ਰਾਫੇਲ ਡੀਲ ਦੇ ਵਿੱਚ ਕਿਉਂਕਿ ਪੈਸਾ ਜਿਹੜਾ ਪਬਲਿਕ ਮਨੀ ਇਨਵੈਸਟ ਹੋਇਆ, ਜੋ ਵੀ ਖਰੀਦਿਆ ਗਿਆ, ਤਾਂ ਮੈਂ ਸਮਝਦਾ ਕਿ ਉਹ ਦੇਸ਼ ਨੂੰ ਪਤਾ ਲੱਗਣਾ ਚਾਹੀਦਾ ਘੱਟੋ ਘੱਟ। ਬਾਕੀ ਚੀਜ਼ਾਂ ਕੌਨਫੀਡੈਂਸ਼ੀਅਲ ਰੱਖ ਲੈਣ ਪਰ ਘੱਟੋ ਘੱਟ ਇਹ ਤੇ ਪਤਾ ਲੱਗੇ ਕਿ ਕੀਮਤ ਅਸਲੀ ਕਿੰਨੀ ਹੈ ਪਹਿਲੀ ਡੀਲ ਦੇ ਮੁਤਾਬਕ ਔਰ ਇਸ ਡੀਲ ਦੇ ਮੁਤਾਬਕ। ਜੀ ਜੀ ਜੀ। ਅਗਲੀ ਗੱਲ ਮਿੰਟੂ ਜੀ ਆਪਾਂ ਕਰਦੇ ਹਾਂ, ਮਾਂ ਧੀ ਖੁਦਕੁਸ਼ੀ ਕਾਂਡ 'ਚ ਪੜਤਾਲ 2 ਆਗੂਆਂ ਦੇ ਉੱਤੇ ਸਿਮਟੀ। ਦੇਖੋ ਰਾਜਕਰਮਵੀਰ ਸਿੰਘ ਜੀ, ਇਹ ਬਹੁਤ ਭਿਆਨਕ ਕਾਂਡ ਹੋਇਆ ਸੀਗਾ ਅੰਮ੍ਰਿਤਸਰ ਦੇ ਵਿੱਚ। ਮਾਵਾਂ ਧੀਆਂ ਨੂੰ ਮਾਰ ਦਿੱਤਾ ਗਿਆ, ਖਦਸ਼ਾ ਇਜ਼ਹਾਰ ਕੀਤਾ ਗਿਆ ਕਿ ਕੁੜੀ ਦੇ ਨਾਲ ਗੈਂਗਰੇਪ ਵੀ ਕੀਤਾ ਗਿਆ ਮਾਰਨ ਤੋਂ ਪਹਿਲਾਂ। ਕੱਚ ਦੀ ਬੋਤਲ ਖੋਪ ਕੇ ਉਹਨੂੰ ਮਾਰਿਆ ਗਿਆ, ਫਿਰ ਜ਼ਿੰਦਾ ਸਾੜਿਆ ਗਿਆ ਉਹਨੂੰ। ਸੋ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ। ਪਰ ਹੁਣ ਜਿਹੜੀ ਚੀਜ਼ ਸਭ ਤੋਂ ਜਿਹੜੀ ਮੈਂ ਕਹੂੰਗਾ ਕਿ ਇੱਕ ਦਿਲਚਸਪ ਵੀ ਕਹਿ ਲਈਏ ਜਾਂ ਜਿਹੜੀ ਡਰਾਵਣੀ ਵੀ ਕਹਿ ਲਈਏ ਜਾਂ ਜਿਹੜੀ ਖਤਰਨਾਕ ਵੀ ਕਹਿ ਲਈਏ, ਉਹ ਇਹ ਆ ਕਿ 2 ਆਗੂਆਂ ਦੇ ਇਸ ਖੁਦਕੁਸ਼ੀ ਹੱਤਿਆਕਾਂਡ 'ਚ ਨਾਂ ਗੂੰਜਦੇ ਪਏ ਆ। ਇੱਕ ਹੈ ਸਾਬਕਾ ਸਰਪੰਚ ਜੀ, ਔਰ ਉਹ ਸਰਪੰਚ ਹੈ ਜਿਹੜਾ ਉਹ ਪਿਛਲੀ ਸਰਕਾਰ ਦੇ ਬਹੁਤ ਆਲਾ ਮੈਰੀ ਨੇਤਾਵਾਂ ਦੇ ਨਾਲ ਸੰਬੰਧ ਰੱਖਦਾ ਸੀਗਾ ਜੀ। ਪਰ ਸੰਬੰਧ ਹੋਣੇ ਵੀ ਆ, ਸੰਬੰਧ ਇਹਨਾਂ ਦੇ ਕਿਹੜੇ ਛੇਤੀ ਟੁੱਟ ਜਾਂਦੇ ਆ। ਦੂਜੇ ਪਾਸੇ ਇੱਕ ਕਾਉਂਸਲਰ ਦਾ ਨਾਂ ਆਉਣ ਡਿਆ ਵਾ। ਉਹ ਕਾਉਂਸਲਰ ਇਸ ਸਮੇਂ ਦੱਸਦੇ ਆ ਕਿ ਚਿੱਟੇ ਖੱਦਰ ਵਾਲਿਆਂ ਦੇ ਵੀ ਨੇੜੇ ਆ ਤੇ ਖਾਕੀ ਨਿਕਲ ਵਾਲਿਆਂ ਦੇ ਵੀ ਨੇੜੇ ਆ, ਦੋਵਾਂ ਪਾਸੇ ਨੇੜੇ ਆ। ਮੰਤਰੀ ਦਾ ਇੱਕ ਤਾਂ ਉਹ ਖਾਸਮ ਖਾਸ ਆ, ਇਸ ਸਮੇਂ ਦਾ ਕੋਈ ਮੰਤਰੀ ਆ ਉਹਦਾ ਬਹੁਤ ਨੇੜਲਾ। ਇਹਨਾਂ ਦੀਆਂ ਕਾਲਾਂ ਜਿਹੜੀਆਂ ਉਸ ਬੀਬੀ ਦੇ ਫੋਨ ਤੇ ਲਗਾਤਾਰ ਆਉਂਦੀਆਂ ਸਨ। ਦੱਸਦੇ ਆ ਕਿ ਪਹਿਲਾਂ ਸਰਪੰਚ ਦੇ ਨਾਲ ਬੀਬੀ ਦੀ ਨੇੜਤਾ ਸੀਗੀ ਤੇ ਕੋਈ ਮੌਕਾ ਇਹੋ ਜਿਹਾ ਬਣਿਆ ਕਿ ਜਦੋਂ ਇਲੈਕਸ਼ਨ ਹੋਇਆ ਪਿੱਛੇ ਜੇ, ਇਹ ਬੀਬੀ ਵੋਟਾਂ ਬਣਾਉਣ ਦਾ ਕੰਮ ਕਰਦੀ ਪਈ ਸੀ ਕਿਉਂਕਿ ਸਰਕਾਰੀ ਟੀਚਰ ਸੀਗੀ, ਤਾਂ ਇਸੇ ਦੌਰਾਨ ਇਹਦੀ ਨੇੜਤਾ ਜਿਹੜੀ ਕਾਉਂਸਲਰ ਦੇ ਨਾਲ ਹੋ ਗਈ। ਤਾਂ ਜਦੋਂ ਸਰਪੰਚ ਦੇ ਨਾਲ ਇਹਦਾ ਘੱਟ ਹੋਇਆ ਬੋਲਣਾ ਚੱਲਣਾ, ਫੋਨ ਤੇ ਗੱਲਬਾਤ ਕਰਨੀ ਘੱਟ ਹੋਈ, ਉਸ ਤੋਂ ਬਾਅਦ ਕਾਉਂਸਲਰ ਦੇ ਨਾਲ ਲੰਮੀ ਗੱਲਬਾਤ ਸ਼ੁਰੂ ਹੋ ਗਈ। ਇੱਥੋਂ ਤੱਕ ਸੁਣਨ ਦੇ ਵਿੱਚ ਆ ਰਿਹਾ ਕਿ ਇਸ ਬੀਬੀ ਦੇ ਬੇਟੇ ਨੂੰ ਕੈਨੇਡਾ ਕਾਉਂਸਲਰ ਨੇ ਹੀ ਘੱਲਿਆ ਸੀ ਥੋੜਾ ਸਮਾਂ ਪਹਿਲਾਂ। ਹੁਣ ਇਹ ਵੀ ਸੁਣਨ ਦੇ ਵਿੱਚ ਆ ਰਿਹਾ, ਜੋ ਇਨਵੈਸਟੀਗੇਸ਼ਨ ਚੱਲਦੀ ਪਈ ਆ, ਕਿ ਥੋੜੇ ਦਿਨ ਪਹਿਲਾਂ ਇਹ ਜਿਹੜਾ ਕਾਉਂਸਲਰ ਸੀਗਾ ਇਹਦੇ ਨਾਲ ਗੱਲਬਾਤ ਘੱਟ ਗਈ, ਉਸ ਸਰਪੰਚ ਦੇ ਨਾਲ ਗੱਲਬਾਤ ਫਿਰ ਦੁਬਾਰਾ ਜ਼ਿਆਦਾ ਵੱਧ ਗਈ ਸੀਗੀ ਜੀ। ਸੋ ਇਹਨਾਂ ਦੋਹਾਂ ਦੇ ਵਿੱਚ ਹੀ ਹੁਣ ਜਾਂਚ ਪੜਤਾਲ ਜਿਹੜੀ ਘੁੰਮਦੀ ਪਈ ਆ। ਇਸ ਕਾਉਂਸਲਰ ਨੂੰ ਸੱਦਿਆ ਸੀ ਦੱਸਦੇ ਪੁਲਿਸ ਵਾਲਿਆਂ, ਇਹਨੇ ਅੱਗੋਂ ਵਾਰ-ਵਾਰ ਇੱਕੋ ਹੀ ਜਵਾਬ ਦਿੱਤਾ, ਮੈਂ ਜੀ ਮੰਤਰੀ ਦੇ ਨਾਲ ਆ, ਮੈਂ ਮੰਤਰੀ ਦੇ ਨਾਲ, ਕੋਈ ਗੱਲ ਨਹੀਂ, ਮੈਂ ਥਾਣੇ 'ਚ ਆ ਜਾਊਗਾ। ਮਤਲਬ ਕਿ ਟਾਲਾ ਵੱਟਿਆ ਜਾ ਰਿਹਾ ਹੈ। ਹੁਣ
ਕਿ ਕਾਂਗਰਸ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਗੱਲਾਂ ਉੱਠਦੀਆਂ ਪਈਆਂ। ਕੁਝ ਬੰਦੇ ਇਹਦੀ ਸਪੋਰਟ ਕਰਦੇ ਪਏ ਆ ਕਿਉਂਕਿ ਹੁਕਮਰਾਨ ਧਿਰ ਦਾ ਨੇੜੂ ਆ। ਕੁਝ ਬੰਦੇ ਦੱਸਦੇ ਆ ਕਿ ਇਸ ਮਾਮਲੇ ਨੂੰ ਕੈਪਟਨ ਅਮਰਿੰਦਰ ਦੇ ਦਰਬਾਰ 'ਚ ਲਿਜਾਣ ਨੂੰ ਤਿਆਰ ਆ, ਕਿਉਂਕਿ ਉਹ ਕਹਿੰਦੇ ਆ ਕਿ ਮਾਮਲਾ ਬਹੁਤ ਭਿਆਨਕ ਆ। ਜੇ ਇਸ ਤਰ੍ਹਾਂ ਲਿਪਾ ਪੋਚੀ ਹੁੰਦੀ ਹੈ ਤੇ ਇਹਦੇ ਨਾਲ ਪਾਰਟੀ ਦਾ ਨੁਕਸਾਨ ਹੋਏਗਾ। ਸੋ ਮੈਂ ਕਹਿੰਦਾ ਕਿ ਜਿਹੜੇ ਇਸ ਤਰ੍ਹਾਂ ਦੀ ਸੋਚ ਰੱਖਦੇ ਚੰਗਾ ਕਰਦੇ ਪਏ ਆ, ਜਿਹੜੇ ਦੂਸਰੇ ਪਾਸੇ ਇਹਨੂੰ ਬਚਾਉਣਾ ਚਾਹੁੰਦੇ ਆ ਉਹ ਗਲਤ ਕਰਦੇ ਪਏ। ਕਾਰਨ ਚਾਹੇ ਕੋਈ ਵੀ ਰਹੇ ਹੋਣ, ਵਜ੍ਹਾ ਚਾਹੇ ਕੋਈ ਵੀ ਹੋਵੇ, ਪਰ ਜਿਹਨੇ ਇਹ ਘਿਨਾਉਣਾ ਕਾਂਡ ਅੰਜਾਮ ਦਿੱਤਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੇ ਜੇ ਘਿਨਾਉਣਾ ਕਾਂਡ ਅੰਜਾਮ ਦੇਣ ਵਾਲਾ ਮੁਲਜ਼ਮ ਆ ਤੇ ਜੇ ਕੋਈ ਉਹਨੂੰ ਬਚਾਉਂਦਾ ਤਾਂ ਫਿਰ ਸਮਝ ਲਓ ਕਿ ਉਹਦੇ ਨਾਲ ਮੋਹ ਪਿਆਰ ਆ। ਤੇ ਜੇ ਉਹਦਾ ਇੰਨਾ ਹੀ ਮੋਹ ਪਿਆਰ ਆ ਫਿਰ ਇਕੱਠਿਆਂ ਨੂੰ ਹੱਥ ਕੜੀ ਦਾ ਜੁੱਟ ਲਾ ਕੇ ਇੱਕੋ ਥਾਂ ਤੇ ਛੱਡ ਦੇਣਾ ਚਾਹੀਦਾ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਸਿਮਰਜੀਤ ਬੈਂਸ ਉਸ ਦੀ ਵਾਰਡਬੰਦੀ ਨੂੰ ਲੈ ਕੇ ਪਟੀਸ਼ਨ ਖਾਰਜ ਹੋਈ। ਦੇਖੋ ਇਹਨਾਂ ਨੇ ਨਾ ਵਾਰਡਬੰਦੀ ਨੂੰ ਚੁਣੌਤੀ ਦਿੱਤੀ ਸੀਗੀ ਜਾ ਕੇ ਹਾਈ ਕੋਰਟ ਦੇ ਵਿੱਚ। ਕਾਫੀ ਲੰਬੇ ਸਮੇਂ ਤੋਂ ਵਾਰਡਬੰਦੀ ਤੇ ਇਹ ਸਵਾਲ ਚੁੱਕਦੇ ਪਏ। ਵਾਰਡਬੰਦੀ ਕਰਕੇ ਹੀ ਦੱਸਦੇ ਆ ਕਿ ਇਲੈਕਸ਼ਨ ਜਿਹੜਾ ਲੇਟ ਹੋਇਆ, ਜਿਹੜਾ ਹੁਣ ਨੇੜਲੇ ਸਮੇਂ 'ਚ ਹੋਣ ਜਾ ਰਿਹਾ ਵਾ, ਤਾਂ ਹਾਈ ਕੋਰਟ ਨੇ ਇਹਨਾਂ ਦੀ ਜਿਹੜੀ ਪਟੀਸ਼ਨ ਸੀਗੀ ਉਹਨੂੰ ਖਾਰਜ ਕਰ ਦਿੱਤਾ। ਖਾਰਜ ਇਸ ਬਿਨਾਂ ਤੇ ਕੀਤਾ ਗਿਆ ਕਿਉਂਕਿ ਸਰਕਾਰ ਨੇ ਜਾ ਕੇ ਇਹ ਦਲੀਲ ਦਿੱਤੀ ਸੀਗੀ ਕਿ ਦੇਖੋ ਅਸੀਂ ਇਤਰਾਜ਼ ਮੰਗੇ ਸਨ ਵਾਰਡਬੰਦੀ ਤੇ ਜਦੋਂ ਇਤਰਾਜ਼ ਲੈਣ ਲਈ ਮੀਟਿੰਗ ਬਿਠਾਈ ਗਈ, ਉਸ ਮੀਟਿੰਗ ਦੇ ਵਿੱਚ ਸੱਦਣ ਦੇ ਬਾਵਜੂਦ ਬੈਂਸ ਬ੍ਰਦਰਸ ਹਾਜ਼ਰ ਨਹੀਂ ਹੋਏ। ਇਹਨਾਂ ਨੇ ਆ ਕੇ ਇਤਰਾਜ਼ ਹੀ ਨਹੀਂ ਦਿੱਤੇ ਲਿਖਤੀ ਰੂਪ ਦੇ ਵਿੱਚ, ਤੇ ਜਦੋਂ ਇਹਨਾਂ ਨੇ ਲਿਖਤੀ ਰੂਪ ਵਿੱਚ ਇਤਰਾਜ਼ ਹੀ ਨਹੀਂ ਦਿੱਤੇ ਤਾਂ ਇਹਨਾਂ ਦਾ ਪਟੀਸ਼ਨ ਪਾਉਣ ਦਾ ਹੱਕ ਹੀ ਨਹੀਂ ਬਣਦਾ। ਬਹਰਹਾਲ ਇਸ ਤਰ੍ਹਾਂ ਦੀ ਦਲੀਲ ਦਿੱਤੀ ਗਈ ਹੈ ਕਿ ਉਸ ਮੀਟਿੰਗ ਦੇ ਵਿੱਚ ਇਹ ਹਾਜ਼ਰ ਨਹੀਂ ਹੋਏ, ਇਹਨਾਂ ਨੇ ਇਤਰਾਜ਼ ਨਹੀਂ ਦਿੱਤੇ ਜਿਹੜੀ ਕਿ ਸਪੈਸ਼ਲ ਇਤਰਾਜ਼ ਦੇਣ ਲਈ ਮੀਟਿੰਗ ਰੱਖੀ ਗਈ ਸੀ। ਤਾਂ ਇਸ ਦਲੀਲ ਦੇ ਆਧਾਰ ਤੇ ਦੱਸਦੇ ਆ ਕਿ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ। ਹੁਣ ਦੇਖੋ ਬੈਂਸ ਬ੍ਰਦਰ ਅਗਲਾ ਆਪਸ਼ਨ ਅਜਮਾਉਂਦੇ ਆ ਜਾਂ ਨਹੀਂ, ਇਹ ਸਮਾਂ ਦੱਸੂਗਾ ਕਿਉਂਕਿ ਹਾਈ ਕੋਰਟ 'ਚ ਹੋ ਸਕਦਾ ਸੁਪਰੀਮ ਕੋਰਟ 'ਚ ਮੂਵ ਕਰ ਜਾਣ, ਪਰ ਬਹੁਤ ਔਖਾ ਕਿਉਂਕਿ ਇਲੈਕਸ਼ਨ ਦੇ ਸਿਰ ਤੇ ਚੜ੍ਹ ਆਇਆ। ਸੋ ਵਾਰਡਬੰਦੀ ਵਾਲਾ ਵੈਸੇ ਮਸਲਾ ਨਾ ਬੜਾ ਉਲਝਵਾਂ ਮਸਲਾ ਸੀਗਾ। ਸਿਮਰਜੀਤ ਸਿੰਘ ਬੈਂਸ ਨੇ ਇੱਕ ਵਾਰੀ ਤਰਕ ਵੀ ਦਿੱਤਾ ਸੀਗਾ ਕਿ ਇੱਕ ਵਾਰਡ ਏਦਾਂ ਦਾ ਬਣਾਇਆ ਗਿਆ ਜਿਹਦੀ ਵਸੋਂ 20,000 ਆ, ਜਦ ਕਿ ਜੇ ਵੋਟਰ ਸੂਚੀਆਂ 'ਚ ਦੇਖਦੇ ਆ ਜਾਂ ਵੈਬਸਾਈਟ ਤੇ ਦੇਖਦੇ ਆ ਤੇ ਉਹ ਕਹਿੰਦੇ ਕਿ 26,000 ਵੋਟਰ ਦਰਸਾਏ ਜਾ ਰਹੇ ਆ। ਇਹ ਆਪਣੇ ਆਪ ਦੇ ਵਿੱਚ ਬੜੀ ਅਲੋਕਾਰਜੀ ਗੱਲ ਸੀਗੀ, ਪਰ ਉਹ ਦਲੀਲਾਂ ਸਾਰੀਆਂ ਤਾਂ ਰੱਖੀਆਂ ਜਾਣੀਆਂ ਸੀ ਜੇ ਪਟੀਸ਼ਨ ਪ੍ਰਵਾਨ ਹੁੰਦੀ। ਖੈਰ ਹੁਣ ਦੂਜੀ ਚੀਜ਼ ਇਹ ਵੀ ਸੁਣਨ ਨੂੰ ਮਿਲਦੀ ਹੈ ਉੱਥੇ ਲੁਧਿਆਣੇ ਦੇ ਵਿੱਚੋਂ ਕਿ ਵਾਰਡਬੰਦੀ ਦੇ ਮਾਮਲੇ 'ਚ ਕਾਂਗਰਸੀਆਂ ਨੇ ਮਨਾਹੀਆਂ ਤੇ ਕੀਤੀਆਂ ਨੇ, ਪਰ ਕੁਝ ਕਾਂਗਰਸੀ ਹੀ ਇਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਆ ਕਿ ਦੇਖੋ ਜਿੱਤਣ ਲਈ ਤੁਸੀਂ ਮਨ ਚਾਹੀਆਂ ਵਾਰਡਬੰਦੀਆਂ ਕੀਤੀਆਂ, ਮਨ ਚਾਹੇ ਵਾਰਡ ਬਣਾਏ, ਜੋੜ ਤੋੜ ਕੀਤੇ ਆ, ਇਹਦਾ ਨੁਕਸਾਨ ਵੀ ਹੋ ਸਕਦਾ। ਯਾਨੀ ਕਾਂਗਰਸ ਦੇ ਅੰਦਰ ਵੀ ਇੱਕ ਸੁਰਤਾ ਨਹੀਂ ਹੈ ਇਸ ਵਾਰਡਬੰਦੀ ਨੂੰ ਲੈ ਕੇ, ਪਰ ਬਾਵਜੂਦ ਇਸ ਤੇ ਕਿਉਂਕਿ ਸਰਕਾਰ ਦੇ ਵਿੱਚ ਆ ਖੁੱਲ ਕੇ ਬੋਲਣ ਤੋਂ ਹਰੇਕ ਬੰਦਾ ਅੰਗਰੇਜ਼ ਕਰਦਾ, ਪਾਰਟੀ 'ਚ ਰਹਿੰਦੇ ਆ, ਸੋ ਇਹ ਹੁਣ ਚੋਣ ਤੇ ਹੋਏਗੀ। ਪਰ ਵਾਰਡਬੰਦੀ ਦਾ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਜਿਹੜਾ ਕੱਕੜ ਖਈਆ ਖਿਲ ਰਿਹਾ ਸੀਗਾ ਉਹ ਸਿਮਟ ਗਿਆ। ਇਹ ਸਿਮਟਿਆ ਤਾਂ ਹੀ ਰਹਿਣਾ ਜੇ ਸਿਮਰਨਜੀਤ ਸਿੰਘ ਬੈਂਸ ਜਾਂ ਬੈਂਸ ਬ੍ਰਦਰਸ ਜਿਹੜੇ ਉਹ ਅੱਗੇ ਮੂਵ ਨਹੀਂ ਕਰਦੇ ਕਿਸੇ ਕੋਰਟ 'ਚ। ਜੋ ਕਰਦੇ ਆ ਤਾਂ ਫਿਰ ਹੋ ਸਕਦਾ ਕਿ ਅਗਲੀ ਸੁਣਵਾਈ ਇੱਕ ਹੋਰ ਹੋ ਜਾਵੇ। ਪਰ ਇਲੈਕਸ਼ਨ ਬਹੁਤ ਨੇੜੇ ਆ ਗਿਆ, ਹੁਣ ਇਹ ਇਹਨਾਂ ਦੇ ਹੱਥ 'ਚ ਆ ਕਿ ਇਹਨਾਂ ਨੇ ਇਲੈਕਸ਼ਨ ਲੜਨ ਦੀ ਤਿਆਰੀ ਕਰਨੀ ਹੈ ਜਾਂ ਕਾਨੂੰਨੀ ਲੜਾਈ ਲੜਨੀ ਹੈ। ਜੀ ਜੀ। ਅਗਲੀ ਗੱਲ ਕਰੀਏ, ਸ਼੍ਰੀ ਦਰਬਾਰ ਸਾਹਿਬ ਦੇ ਲੰਗਰਾਂ ਨੇ ਭਰਿਆ 2 ਕਰੋੜ GST। ਜੇਤਲੀ ਸਾਹਿਬ ਕੁਝ ਹੋਰ ਕਹਿ ਕੇ ਗਏ ਸੀ। ਜੇਤਲੀ ਨੂੰ ਤਾਂ ਫਿਰ ਇਸ ਮਾਮਲੇ 'ਚ ਕਹਿਣਾ ਚਾਹੀਦਾ ਕਿ ਇੱਕ ਜੁਮਲੇਬਾਜ਼ ਸੀਗਾ ਤੇ ਦੂਸਰਾ ਜਿਹੜਾ ਉਹ ਸਿਰੇ ਦਾ ਗੱਪਬਾਜ਼ ਕਿਹਾ ਜਾ ਸਕਦਾ ਜੀ, ਕਿਉਂਕਿ ਦੇਖੋ ਦੇਸ਼ ਦੇ ਸਾਹਮਣੇ ਇਹ ਗੱਲ ਕਹਿਣੀ ਕਿ ਅਸੀਂ ਧਾਰਮਿਕ ਸਥਾਨਾਂ ਤੇ GST ਲਾਇਆ ਹੀ ਨਹੀਂ, ਅੱਜ ਤੋਂ ਵੱਡਾ ਫਿਰ ਝੂਠ ਕੀ ਹੋ ਸਕਦਾ। ਕਿਉਂਕਿ ਦਰਬਾਰ ਸਾਹਿਬ ਦੇ ਲੰਗਰਾਂ ਦਾ ਡਾਟਾ ਨਿਕਲ ਕੇ ਆ ਗਿਆ ਸਾਰਾ, ਜੋ ਉਹਨਾਂ ਨੇ GST ਭਰਿਆ ਅਕਾਊਂਟ ਨੰਬਰ ਲੈ ਕੇ, ਉਹ ਸਾਰਾ ਡਾਟਾ ਸਾਡੇ ਕੋਲ ਮੌਜੂਦ ਆ। ਮੈਂ ਤੁਹਾਨੂੰ ਦੱਸ ਦਿੰਦਾ ਜਿਹਦੇ ਨਾਲ ਤੁਸੀਂ ਆਪ ਹੀ ਸਮਝ ਲਓਗੇ ਕਿ ਜੇਟਲੀ ਨੇ ਕਿੱਡਾ ਵੱਡਾ ਗੱਪ ਮਾਰਿਆ ਜਾਂ ਦੇਸ਼ ਨੂੰ ਗੁੰਮਰਾਹ ਕੀਤਾ। ਦੇਖੋ ਤੁਸੀਂ ਜੇ ਲਾਇਆ GST ਤੇ ਸਿੱਧੇ ਤੌਰ ਤੇ ਕਹਿ ਦਿਓ ਤੁਹਾਡੀ ਧੌਣ ਤੇ ਕਿਸੇ ਨੇ ਤਲਵਾਰ ਧਰੀ ਆ। ਹੁਣ ਦੇਖੋ ਜਿਹੜਾ ਡਾਟਾ ਨਿਕਲ ਕੇ ਆਇਆ ਉਹ ਇਹ ਆ ਕਿ ਜੁਲਾਈ 2017 ਤੋਂ ਲੈ ਕੇ 31 ਜਨਵਰੀ 2018 ਤੱਕ ਕੁੱਲ ਦਰਬਾਰ ਸਾਹਿਬ ਦੇ ਲੰਗਰਾਂ ਨੇ 20,17,90,099 ਰੁਪਈਆਂ ਦੀ ਰਸਦ ਖਰੀਦੀ ਹੈ ਜੀ। ਠੀਕ ਹੈ ਜੀ, ਜੁਲਾਈ ਤੋਂ ਲੈ ਕੇ ਜਨਵਰੀ ਤੱਕ। ਤਾਂ ਇਹਦੇ ਤੇ
ਕਮੇਟੀ ਨੇ 1,99,90,531 ਰੁਪਈਆ ਦਾ GST ਪੇ ਕੀਤਾ, ਯਾਨੀ ਆਲਮੋਸਟ 2 ਕਰੋੜ ਰੁਪਈਆ। ਸਭ ਤੋਂ ਵੱਧ GST ਦੇਸੀ ਘਿਓ ਤੇ ਲੱਗੀ ਹੈ। ਦੇਸੀ ਘਿਓ 12,71,57,518 ਰੁਪਈਆ ਦਾ ਖਰੀਦਿਆ ਗਿਆ ਇਸ ਸਮੇਂ ਦੇ ਦੌਰਾਨ, ਜਿਸ ਤੇ 1,52,58,902 ਰੁਪਈਆ ਦਾ 12% ਦੇ ਹਿਸਾਬ ਨਾਲ GST ਲੱਗਾ, ਯਾਨੀ ਲਗਭਗ 1 ਕਰੋੜ ਰੁਪਈਆ ਤੇ ਜਿਹੜਾ ਉਹ ਸਿਰਫ ਤੇ ਸਿਰਫ ਘਿਓ ਤੇ ਹੀ ਚਲਾ ਗਿਆ। 1 ਕਰੋੜ ਕਿਉਂਕਿ 1.5 ਕਰੋੜ ਹੀ ਬਣ ਜਾਊਗਾ 1 ਕਰੋੜ 52 ਲੱਖ ਰੁਪਇਆ। ਸੋ ਇਹ ਬਾਕੀ ਰਸਦ ਜਿਹੜੀ ਜਾਂ ਗੈਸ ਸਿਲੰਡਰ ਸੀਗੇ ਉਹ ਕੁੱਲ ਮਿਲਾ ਕੇ ਆਲਮੋਸਟ 2 ਕਰੋੜ ਰੁਪਈਆ GST ਬਣਿਆ। ਹੁਣ ਗੁਰੂ ਕੇ ਲੰਗਰਾਂ ਨੇ ਇੱਕ ਪਾਸੇ ਪੇ ਕੀਤਾ GST, ਦੂਸਰੇ ਪਾਸੇ ਖਜ਼ਾਨਾ ਮੰਤਰੀ ਏਡਾ ਵੱਡਾ ਕੂੜ ਮਾਰਦਾ ਪਿਆ, ਝੂਠ ਬੋਲਦਾ ਪਿਆ। ਇਹਨਾਂ ਨੂੰ ਸ਼ਰਮ ਚਾਹੀਦੀ ਹੈ ਬੰਦਿਆਂ ਨੂੰ ਥੋੜੀ ਬਹੁਤੀ। ਮਾੜਾ ਮੋਟਾ ਕਿਤੇ ਇੱਧਰ ਉੱਧਰ ਹੋ ਜਾਂਦਾ। ਇੱਕ ਸੰਸਦ ਦੇ ਵਿੱਚ ਖੜ ਕੇ ਝੂਠ ਬੋਲ ਗਿਆ, ਕੱਲ ਪ੍ਰਧਾਨ ਮੰਤਰੀ ਕਿੰਨੇ ਮੁੱਦਿਆਂ ਤੇ ਝੂਠ ਬੋਲ ਗਿਆ। ਫਿਰ ਅੱਜ ਇਹ ਹੁਣ ਦੇਖੋ ਕਿੱਡਾ ਵੱਡਾ ਝੂਠ ਫੜਿਆ ਜਾ ਰਿਹਾ ਜੇਤਲੀ ਸਾਹਿਬ ਦਾ। ਸੋ ਸਫਾਈ ਦੇਣੀ ਚਾਹੀਦੀ ਜੇਤਲੀ ਨੂੰ ਕਿ ਤੁਸੀਂ ਤੇ ਕਹਿੰਦੇ ਹੋ ਕਿ GST ਅਸੀਂ ਲਾਇਆ ਹੀ ਨਹੀਂ ਗਾ, ਤੇ ਜੇ ਲਾਇਆ ਹੀ ਨਹੀਂ ਤਾਂ ਫਿਰ ਕੀ ਇਹ ਕਮੇਟੀ ਵਾਲੇ ਜਿਹੜੇ ਉਹ 2 ਕਰੋੜ ਰੁਪਈਆ ਉੱਥੇ ਗਲੀ 'ਚ ਸੁੱਟ ਆਏ ਆ ਜਾ ਕੇ? ਇਹ ਪੁੱਛਣਾ ਤੇ ਚਾਹੀਦਾ, ਸਾਫ਼ ਹੋਣਾ ਚਾਹੀਦਾ। ਉਹ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਛੱਡਣਾ ਚਾਹੀਦਾ ਖਹਿੜਾ। ਆ ਜਿਹੜੇ ਕਮੇਟੀ ਵਾਲੇ ਆ, ਦੇਖੋ ਗੁਰੂ ਕੀ ਸੰਗਤ ਦਾ ਪੈਸਾ, ਗੁਰੂ ਕੀ ਗੋਲਕ ਦਾ ਪੈਸਾ, ਇਸ ਤਰ੍ਹਾਂ ਹਾੜੇ ਕੱਢਣੇ, ਇਸ ਤਰ੍ਹਾਂ ਇਹਨਾਂ ਦੇ ਤਰਲੇ ਕਰਨੇ, ਔਰ ਜਿਹੜੇ ਬੰਦੇ ਅੱਗੋਂ ਗੱਪਬਾਜ਼ੀ ਕਰਦੇ ਪਏ ਆ, ਮੇਰੇ ਖਿਆਲ ਦੇ ਨਾਲ ਉਹਦੇ ਨਾਲੋਂ ਚੰਗਾ ਕਿ ਗੁਰੂ ਕੀ ਸੰਗਤ ਜਿਹੜੀ ਗੁਰੂ ਕੀ ਗੋਲਕ ਹੈ ਉਹ ਆਪੇ ਹੀ ਇਸ GST ਨਾਲ ਵੀ ਨਜਿੱਠ ਲੈਗੀ, ਕਿਉਂਕਿ ਗੁਰੂ ਕੇ ਲੰਗਰ ਤੇ ਬਾਦਸਤੂਰ ਏਦਾਂ ਹੀ ਚੱਲਦੇ ਰਹਿਣੇ ਆ, ਚੱਲਦੇ ਆਏ ਆ ਸਦੀਆਂ। ਮੇਰੇ ਖਿਆਲ ਦੇ ਨਾਲ ਫਾਇਦਾ ਕੋਈ ਨਹੀਂ। ਪਰ ਇਹਦੇ 'ਚ ਇੱਕ ਚੀਜ਼ ਜ਼ਰੂਰ ਆ ਕਿ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ, ਇਹਨਾਂ ਨੂੰ ਥੋੜੀ ਬਹੁਤ ਗੈਰਤ ਵਿਖਾਉਣੀ ਚਾਹੀਦੀ ਆ। ਇਹ ਇੱਥੇ ਜਦੋਂ ਵੀ ਜਾਂਦੇ ਆ ਦਰਬਾਰ ਸਾਹਿਬ, ਉੱਥੇ ਪ੍ਰੈਸ ਕਾਨਫਰੰਸ ਕਰਕੇ ਵਾਰ-ਵਾਰ ਕਹਿੰਦੇ ਆ ਜੀ GST ਵਾਪਸ ਹੋਣਾ ਚਾਹੀਦਾ, GST ਵਾਪਸ ਹੋਣਾ ਚਾਹੀਦਾ। ਅਸੀਂ ਸ਼ਿਵ ਸੈਨਾ ਵਾਲਿਆਂ ਤੋਂ, TDP ਵਾਲਿਆਂ ਤੋਂ ਮਾੜਾ ਮੋਟਾ ਸਿੱਖ ਕੇ ਕਹਿੰਦੇ ਇਹ ਝੁੱਲੂ ਬਣ ਕੇ ਤੇ ਵੀ ਬੈਠੇ ਰਹਿਣਾ ਚੱਤੋ ਪੈਰ, ਜਾ ਕੇ ਉੱਥੇ ਮਾੜਾ ਜਿਹਾ ਉਹਨਾਂ ਨੂੰ ਕਹਿਣਾ ਕਿ ਤੁਸੀਂ ਏਡਾ ਵੱਡਾ ਝੂਠ ਤੇ ਨਾ ਬੋਲੋ, ਏਡਾ ਵੱਡਾ ਗੁੰਮਰਾਹ ਤੇ ਨਾ ਕਰੋ ਲੋਕਾਂ ਨੂੰ। ਮਾੜਾ ਮੋਟਾ ਇਹਨਾਂ ਨੂੰ ਬੋਲਣਾ ਚਾਹੀਦਾ, ਗੱਲਾਂ ਨੂੰ ਮਾੜੀ ਮੋਟੀ ਉੱਥੇ ਥੋੜੀ ਜਿਹੀ ਗੈਰਤ ਦਿਖਾਉਣੀ ਚਾਹੀਦੀ, ਕਿਉਂਕਿ ਇਹ ਨਾ ਸਿਰਫ ਇੱਕ ਸਿਆਸੀ ਫਰਾਡ ਆ ਜੋ ਜੇਤਲੀ ਨੇ ਕੀਤਾ, ਬਲਕਿ ਇੱਕ ਸੰਵਿਧਾਨਕ ਅਹੁਦੇ ਤੇ ਬਹਿ ਕੇ ਗੁੰਮਰਾਹ ਕੁਨ ਪ੍ਰਚਾਰ ਵੀ ਕੀਤਾ, ਜਿਹੜਾ ਨੇਮ ਕਾਇਦਿਆਂ ਤੇ ਵੀ ਉਲਟ ਹੈ, ਸਿਧਾਂਤ ਤੇ ਵੀ ਉਲਟ ਹੈ। ਇਹਨਾਂ ਨੂੰ ਅਕਾਲੀਆਂ ਨੂੰ ਹੁਣ ਬੋਲਣਾ ਚਾਹੀਦਾ ਕਿ ਜੇਤਲੀ ਝੂਠਾ ਜਾਂ ਕਮੇਟੀ ਸੱਚੀ ਹੈ, ਜਾਂ ਕਮੇਟੀ ਝੂਠੀ ਹੈ, ਜੇਤਲੀ ਸੱਚਾ ਹੈ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰਦੇ, ਕਾਂਗਰਸੀ ਉਮੀਦਵਾਰ ਦੇ ਉੱਤੇ ਮੁਸਲਮਾਨਾਂ ਨੇ ਲਾਏ ਗੰਭੀਰ ਦੋਸ਼। ਦੇਖੋ ਇਹ ਚੋਣ ਜਿਹੜੀ ਹੁਣ ਹੋਈ ਹੈ ਲੁਧਿਆਣੇ ਦੀ, ਉੱਥੋਂ ਹੀ ਮਾਜਰਾ ਨਿਕਲਿਆ। ਵੈਸੇ ਬਹੁਤ ਘੱਟ ਲੋਕੀ ਜਾਣਦੇ ਹੋਣੇ ਆ ਕਿ ਲੁਧਿਆਣੇ ਦੇ ਵਿੱਚ ਮੁਸਲਮਾਨਾਂ ਦੀ ਤਾਦਾਦ ਕਾਫੀ ਹੈ, ਔਰ ਜਿਹੜਾ ਸ਼ਾਹੀ ਇਮਾਮ ਆ ਮੌਲਾਨਾ ਹਬੀਬੁਰ ਰਹਿਮਾਨ ਸਾਨੀ, ਉਹ ਵੀ ਇੱਥੋਂ ਦਾ ਹੀ ਹੈ ਲੁਧਿਆਣੇ ਦਾ। ਜਿਹੜਾ ਮੁਸਲਮਾਨਾਂ ਦਾ ਤਬਕਾ, ਦੇਖੋ ਇਹ 2-2 ਟਿਕਟਾਂ ਤੇ ਦਾਅਵਾ ਕਰਦਾ ਪਿਆ ਸੀਗਾ ਕਿ ਜਿੰਨੇ ਵੀ ਵਿਧਾਨ ਸਭਾ ਇਲਾਕੇ ਆ ਉਹਨਾਂ ਸਾਰਿਆਂ ਦੇ ਵਿੱਚ 2-2 ਮੁਸਲਮਾਨਾਂ ਨੂੰ ਟਿਕਟਾਂ ਦਿੱਤੀਆਂ ਜਾਣ। ਪਰ ਦੱਸਦੇ ਇਹ ਆ ਕਿ ਇਹਨਾਂ ਦੇ ਵਿੱਚੋਂ ਹੋਇਆ ਕਿ ਕੁਛ ਉਮੀਦਵਾਰ ਜਿਹੜੇ ਸੀਗੇ ਉਹ ਇਹਨਾਂ ਨੂੰ ਸਰਕਾ ਗਏ, ਤੇ ਇੱਕ ਬੀਬੀ ਜਿਹੜੀ ਇੱਕ ਵਾਰਡ ਦੇ ਵਿੱਚ ਖੜੀ ਸੀਗੀ, ਉਹਨੇ ਕੀ ਕੀਤਾ ਕਿ ਬਹੁਤ ਸਾਰੇ ਮੁਸਲਮਾਨਾਂ ਤੋਂ ਇਹ ਕਹਿ ਕੇ ਦਸਤਖਤ ਕਰਾ ਲਏ ਕਿ ਸੜਕ ਬਣਾਉਣ ਲਈ ਆਪਾਂ ਮੈਮੋਰੰਡਮ ਦੇਣਾ ਸਰਕਾਰ ਨੂੰ। ਬਹੁਤ ਸਾਰੇ ਮੁਸਲਮਾਨਾਂ ਦੇ ਦਸਤਖਤ ਕਰਾ ਕੇ ਫਿਰ ਉਹ ਜਿਹੜਾ ਸ਼ਾਹੀ ਇਮਾਮ ਆ ਉਹਦੇ ਕੋਲੋਂ ਵੀ ਸਾਈਨ ਕਰਾ ਲਏ ਕਿ ਜੀ ਇਸ ਬੀਬੀ ਨੂੰ ਟਿਕਟ ਦੇ ਦਿੱਤੀ ਜਾਵੇ, ਮੁਸਲਿਮ ਭਾਈਚਾਰਾ ਜਿਹੜਾ ਉਹ ਇਹਦੇ ਤੇ ਸਹਿਮਤੀ ਰੱਖਦਾ। ਸੋ ਉਸ ਤੋਂ ਬਾਅਦ ਫਿਰ ਹੋਇਆ ਕੀ ਹੋਇਆ ਇਹ ਕਿ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਤੇ ਫਰਾਡਬਾਜ਼ੀ ਹੋ ਗਈ ਆ, ਉਹ ਜਿਹੜੇ ਪੇਪਰ ਸਨ ਅਸਲ ਦੇ ਵਿੱਚ ਸਹਿਮਤੀ ਦੇ ਸਨ, ਸਾਨੂੰ ਕੁਛ ਹੋਰ ਕਿਹਾ ਗਿਆ। ਫਿਰ ਇਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਉਹ ਲੋਕ ਬੁਲਾਏ ਜਿਨ੍ਹਾਂ ਦੇ ਸਾਈਨ ਸਨ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਐਫੀਡੈਵਿਟ ਦੇ ਕੇ ਗੱਲ ਕਹਿੰਦੇ ਹਾਂ ਕਿ ਸਾਨੂੰ ਇਹ ਦੱਸਿਆ ਹੀ ਨਹੀਂ ਗਿਆ ਕਿ ਟਿਕਟ ਤੇ ਸਹਿਮਤੀ ਵਾਸਤੇ ਇਸ ਬੀਬੀ ਨੇ ਆਹ ਘਪਲੇਬਾਜ਼ੀ ਕੀਤੀ ਆ। ਦੂਜੀ ਚੀਜ਼ ਇਹ ਆ ਕਿ ਦੇਖੋ ਉਹ ਕਹਿੰਦੇ ਕਿ ਸਾਡੇ ਕਈਆਂ ਦੇ ਇਹਨਾਂ ਨੇ ਜਿਹੜੇ ਹਲਫਨਾਮੇ ਦਿੱਤੇ ਉਹਨਾਂ 'ਚ ਕਿਹਾ ਕਿ ਸਾਡੇ ਕਈਆਂ ਦੇ ਸਾਈਨ ਹੀ ਹੈ ਨਹੀਂ ਗੇ, ਤੇ ਸਾਈਨ ਹੀ ਇਹ ਬੀਬੀ ਨੇ ਆਪ ਕਰ ਲਿਆ। ਸੋ ਹੁਣ ਬੀਬੀ ਕਹਿੰਦੀ ਹੈ ਜੀ ਦੇਖੋ ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਇਹ ਸਭ ਕੁਝ ਠੀਕ ਠਾਕ ਹੋਇਆ, ਔਰ ਜਿਹੜੇ
ਇਮਾਮ ਸਾਹਿਬ ਨੇ, ਉਹ ਮੇਰੇ ਵੱਡੇ ਭਰਾ ਨੇ, ਉਹ ਜੋ ਮਰਜ਼ੀ ਆਖੀ ਜਾਣ, ਮੈਂ ਕੋਈ ਜਵਾਬ ਨਹੀਂ ਦੇਣਾ। ਮਤਲਬ ਕਿ ਮੁਸਲਿਮ ਭਾਈਚਾਰੇ ਦੇ ਨਾਲ ਨਾ ਸਿਰਫ ਵਿਤਕਰਾ ਕੀਤਾ ਜਾਂਦਾ। ਦੇਖੋ ਨਾ, ਘੱਟ ਗਿਣਤੀਆਂ ਨੂੰ ਆਪਾਂ ਕਹਿੰਦੇ ਆ ਕਿ ਉੱਥੇ ਕੇਂਦਰ ਦੇ ਵਿੱਚ ਜਾਂ ਕਿਤੇ ਵੀ ਪੋਲੀਟੀਕਲ ਮੰਚ ਜਿਹੜਾ ਸਿਆਸੀ ਪਾਵਰ ਦਿੰਦਾ, ਤਾਂ ਉਹਦੇ ਵਿੱਚ ਇਹਨਾਂ ਨੂੰ ਬਰਾਬਰ ਨੁਮਾਇੰਦਗੀ ਦੇਣੀ ਚਾਹੀਦੀ ਹੈ। ਅਸੀਂ ਇਹ ਵੀ ਕਹਿੰਦੇ ਹਾਂ ਨਾ, ਘੱਟ ਗਿਣਤੀਆਂ ਨੂੰ ਬਰੋਬਰਤਾ ਦੇਣੀ ਚਾਹੀਦੀ। ਪੋਲੀਟੀਕਲੀ ਪਾਵਰ ਹੋਵੇ ਚਾਹੇ ਧਾਰਮਿਕ ਆਜ਼ਾਦੀ ਹੋਵੇ, ਹਰੇਕ ਮਾਮਲੇ 'ਚ ਉਹਨਾਂ ਨੂੰ ਬਰੋਬਰ ਰੱਖਿਆ ਜਾਵੇ। ਪਰ ਜਦੋਂ ਇੱਥੇ ਅਸੀਂ ਸਟੇਟ ਲੈਵਲ ਤੇ ਦੇਖਦੇ ਹਾਂ ਪੋਲੀਟਿਕਸ ਨੂੰ, ਉਦੋਂ ਵੀ ਤੇ ਜਿਹੜੀ ਮਾਈਨੋਰਟੀ ਆ ਉਹ ਨਜ਼ਰ ਅੰਦਾਜ਼ ਹੋ ਜਾਂਦੀ ਹੈ ਨਾ। ਇੱਥੇ ਵੀ ਤੇ ਮੈਜੋਰਟੀ ਮਾਈਨੋਰਟੀ ਦੀ ਖੇਡ ਹੁੰਦੀ ਆ। ਸਿੱਖਾਂ ਨੂੰ ਬਹੁਤਾਤ ਦੇ ਵਿੱਚ ਟਿਕਟਾਂ ਦਿੱਤੀਆਂ ਜਾਂਦੀਆਂ, ਪਰ ਜਿਹੜੇ ਇੱਦਾਂ ਦੇ ਮਾਈਨੋਰਟੀ ਵਾਲੇ ਭਾਈਚਾਰੇ ਆ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ। ਸੋ ਮੁਸਲਮਾਨਾਂ ਦਾ ਹੱਕ ਤੇ ਬਣਦਾ ਨਾ, ਜੇ ਲੁਧਿਆਣੇ ਦੇ ਵਿੱਚ ਉਹਨਾਂ ਦੀ ਵਸੋਂ ਇੰਨੀ ਕੁ ਹੈਗੀ ਆ ਕਿ ਉਹ ਘੱਟੋ ਘੱਟ 1-2 ਟਿਕਟਾਂ ਰੱਖਦੇ ਆ, ਹੱਕ ਰੱਖਦੇ, ਦਾਅਵਾ ਰੱਖਦੇ ਆ, ਤਾਂ ਫਿਰ ਦੇਣੀਆਂ ਚਾਹੀਦੀਆਂ। ਇਹਨਾਂ ਨੂੰ ਕਿਉਂ ਨਜ਼ਰ ਅੰਦਾਜ਼ ਕੀਤਾ ਜਾਂਦਾ? ਚਲੋ ਟਿਕਟਾਂ ਵੀ ਨਹੀਂ ਦੇਣੀਆਂ, ਇਸ ਤਰ੍ਹਾਂ ਦੀ ਫਰੌਡਬਾਜ਼ੀ ਤੇ ਨਹੀਂ ਨਾ ਕਰਨੀ ਚਾਹੀਦੀ। ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਨੂੰ ਅਹੁਦੇ ਤੇ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਆ। ਇਹ ਰੌਲਾ ਰੱਟਾ ਹਟਦਾ ਨਹੀਂ। ਦੇਖੋ, ਇਹਨਾਂ ਨੇ ਸਿੰਗਲ ਬੈਂਚ ਤੋਂ ਫੈਸਲਾ ਲਿਆ ਸੀ। ਸਿੰਗਲ ਬੈਂਚ ਨੇ ਕਿਹਾ ਸੀਗਾ ਕਿ ਇਹ ਮਾਜਰਾ ਜਿਹੜਾ ਉਹ ਸਿੱਧੇ ਤੌਰ ਤੇ ਸੰਵਿਧਾਨ ਦਾ ਉਲੰਘਣ ਆ, ਕਿਉਂਕਿ ਜਿਹੜੀ ਤੁਸੀਂ ਪੋਸਟ ਕ੍ਰੀਏਟ ਕੀਤੀ ਹੈ ਇਹਦੇ ਤੇ ਸਿਰਫ ਇੱਕ ਮੌਜੂਦਾ IAS ਹੀ ਬੈਠ ਸਕਦਾ, ਤੇ ਤੁਸੀਂ ਚੱਕ ਕੇ ਸਾਬਕਾ IAS ਬਿਠਾ ਦਿੱਤਾ, ਇਹ ਗਲਤ ਹੈ। ਹੁਣ ਇਹਨਾਂ ਨੇ ਉਸ ਫੈਸਲੇ ਨੂੰ ਚੈਲੰਜ ਕੀਤਾ ਡਬਲ ਬੈਂਚ ਕੋਲੇ, ਉਸੇ ਹਾਈ ਕੋਰਟ 'ਚ ਜਿੱਥੋਂ ਇਹ ਫੈਸਲਾ ਆ ਚੁੱਕਾ ਕਿ ਇਹ ਸਿੱਧੇ ਤੌਰ ਤੇ ਸੰਵਿਧਾਨ ਦੇ ਉਲੰਘਣ ਦਾ ਮਾਮਲਾ। ਹੁਣ ਡਬਲ ਬੈਂਚ ਕੀ ਫੈਸਲਾ ਦੇਊਗਾ ਉਹਦੇ ਲਈ ਇੰਤਜ਼ਾਰ ਕਰਨਾ ਪੈਣਾ, ਪਰ ਬੜਾ ਮੁਸ਼ਕਿਲ ਆ ਕਿ ਸਿੰਗਲ ਬੈਂਚ ਦੇ ਫੈਸਲੇ ਨੂੰ ਪਲਟਿਆ ਜਾਵੇ, ਕਿਉਂਕਿ ਸਿੱਧੇ ਤੌਰ ਤੇ ਸੰਵਿਧਾਨ ਦਾ ਉਲੰਘਣ ਆ ਮੰਨਿਆ ਗਿਆ। ਪਰ ਜੇ ਡਬਲ ਬੈਂਚ ਪਲਟਦਾ ਤਾਂ ਫਿਰ ਬੜੀ ਸਥਿਤੀ ਜੀ ਹੋਏਗੀ। ਹਾਈ ਕੋਰਟ ਦੇ ਮਾਮਲੇ ਵਿੱਚ ਵੀ ਅਸੀਂ ਦੇਖਾਂਗੇ ਕਿ ਇੱਕ ਸਿੰਗਲ ਬੈਂਚ ਦੇ ਫੈਸਲੇ ਨੂੰ ਕੁਝ ਦਿਨਾਂ ਬਾਅਦ ਜੇ ਡਬਲ ਬੈਂਚ ਪਲਟ ਦਿੰਦਾ ਤਾਂ ਬੜਾ ਦਿਲਚਸਪ ਫੈਸਲਾ ਹੋਏਗਾ। ਬਹਰਹਾਲ ਖਬਰ ਇਹ ਵੀ ਆਈ ਸੀਗੀ ਕਿ 1-2 ਦਫਾ ਕੈਪਟਨ ਅਮਰਿੰਦਰ ਸਿੰਘ ਸੁਰੇਸ਼ ਕੁਮਾਰ ਨੂੰ ਮਨਾਉਣ ਗਏ ਆ ਕਿ ਅਸੀਂ ਦੁਬਾਰਾ ਪਟੀਸ਼ਨ ਪਾਉਂਦੇ ਹਾਂ, ਦੁਬਾਰਾ ਅਸੀਂ ਉਸ ਮਸਲੇ ਨੂੰ ਚੁਣੌਤੀ ਦਿੰਦੇ ਹਾਂ, ਤੁਸੀਂ ਤਿਆਰੀ ਵੱਟੋ। ਅਖਬਾਰ ਇਹ ਦਾਅਵਾ ਕਰਦੇ ਰਹੇ ਕਿ ਸੁਰੇਸ਼ ਕੁਮਾਰ ਨੇ ਸਿਰ ਫੇਰ ਦਿੱਤਾ ਕਿ ਮੈਂ ਨਹੀਂ ਆਉਣਾ ਵਾਪਸ। ਪਰ ਜੇ ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਇਹਦਾ ਮਤਲਬ ਕਿ ਬਾਅਦ ਦੇ ਵਿੱਚ ਉਹ ਜਿਹੜਾ ਸਿਰ ਨਾ ਚ ਫੇਰਿਆ ਸ਼ਾਇਦ ਹੂੰ ਹਾਂ ਚ ਬਦਲ ਗਿਆ ਹੋਵੇ, ਤਾਂ ਹੀ ਇਹਨਾਂ ਨੇ ਪਟੀਸ਼ਨ ਫਾਈਲ ਕੀਤੀ ਹੈ। ਕਿਉਂਕਿ ਜੇ ਉਹ ਅੜੇ ਹੁੰਦੇ ਕਿ ਮੈਂ ਨਹੀਂ ਆਉਣਾ ਵਾਪਸ ਤਾਂ ਫਿਰ ਸ਼ਾਇਦ ਇਹ ਪਟੀਸ਼ਨ ਨਾ ਪਾਉਂਦੇ, ਜਾਂ ਫਿਰ ਇਹਨਾਂ ਨੇ ਕੋਈ ਦੂਸਰਾ ਬਦਲ ਤਲਾਸ਼ਿਆ ਹੋਇਆ। ਪਰ ਦੱਸਦੇ ਆ ਕਿ ਚਰਚਾ ਸੁਰੇਸ਼ ਕੁਮਾਰ ਦੀ ਹੈ, ਕਿਉਂਕਿ ਇਹਨਾਂ ਨੇ ਪਟੀਸ਼ਨ ਦੇ ਵਿੱਚ ਸਿੱਧੇ ਤੌਰ ਤੇ ਉਸੇ ਪੋਸਟ ਦਾ ਹੀ ਜ਼ਿਕਰ ਕੀਤਾ। ਤਾਂ ਬਹਰਹਾਲ ਇਹ ਵੀ ਚਰਚਾ ਨਿਕਲ ਕੇ ਆ ਰਹੀ ਹੈ ਕਿ ਹੋ ਸਕਦਾ ਕਿ ਜੇ ਸੁਰੇਸ਼ ਕੁਮਾਰ ਦੀ ਗੱਲ ਨਾ ਬਣੇ ਤਾਂ ਉਸ ਸੂਰਤ ਹਾਲ ਦੇ ਵਿੱਚ ਕੋਈ ਦੂਸਰਾ ਇਸੇ ਤਰ੍ਹਾਂ ਦਾ ਬੰਦਾ ਜਿਹੜਾ ਉਹ ਲੱਭਿਆ ਜਾਵੇ, ਤਲਾਸ਼ਿਆ ਜਾਵੇ। ਵੈਸੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਦੇਖੋ, ਸਾਡੇ ਇੱਥੇ ਪੰਜਾਬ ਦੇ ਵਿੱਚ ਮੋਟੀਆਂ ਤਨਖਾਹਾਂ ਤੇ ਕੰਮ ਕਰਨ ਵਾਲੀ ਇੱਕ ਬਹੁਤ ਵੱਡੀ IAS ਅਫਸਰਾਂ ਦੀ ਫੌਜ ਆ। ਫਿਰ ਜਿਹੜਾ ਸੁਰੇਸ਼ ਕੁਮਾਰ ਆ ਉਹਦੇ ਤੇ ਕਿਉਂ ਕੈਪਟਨ ਅਮਰਿੰਦਰ ਸਿੰਘ ਦਾ ਇਹਨਾਂ ਦਿਲ ਡੁੱਲਿਆ, ਸਮਝ ਤੋਂ ਪਰੇ ਦੀ ਗੱਲ ਆ। ਹਾਲਾਂਕਿ ਉਹ ਇਮਾਨਦਾਰ ਆ, ਬਹੁਤ ਵਧੀਆ ਸਰਵਿਸ ਕੀਤੀ, ਉਹਨੇ ਬੜੀ ਗਟਸ ਦੇ ਨਾਲ ਸਰਵਿਸ ਕੀਤੀ ਆ। ਉਹ ਸੇਵਾ ਮੁਕਤ ਹੋ ਗਿਆ, ਉਹਨੂੰ ਆਪਣੀ ਜ਼ਿੰਦਗੀ ਦੇ ਮਜ਼ੇ ਲੈਣ ਦਿਓ, ਆਨੰਦ ਲੈਣ ਦਿਓ ਰਿਟਾਇਰਮੈਂਟ ਦੇ। ਕੀ ਤੁਹਾਡੇ ਕੋਲ ਇੱਕ ਵੀ ਅਫਸਰ ਉਹੋ ਜਿਹਾ ਵਫਾਦਾਰ, ਉਹੋ ਜਿਹਾ ਇਮਾਨਦਾਰ ਨਹੀਂ ਹੈਗਾ? ਜੇ ਤੁਹਾਡੇ ਕੋਲ IAS ਅਫਸਰਾਂ ਦੀ ਫੌਜ ਦੇ ਵਿੱਚ ਇੱਕ ਵੀ ਉਹੋ ਜਿਹਾ ਕਾਬਲ ਅਫਸਰ ਨਹੀਂ ਤੇ ਫਿਰ ਤੇ ਲੋਕ ਵੀ ਸੋਚਣ ਲਈ ਮਜਬੂਰ ਹੋਣਗੇ, ਤੁਸੀਂ ਵੀ ਸੋਚਣ ਲਈ ਮਜਬੂਰ ਹੋ ਕਿ ਸਭ ਤੋਂ ਜ਼ਿਆਦਾ ਤੇ IAS ਅਫਸਰਾਂ ਨੂੰ ਸੋਚਣਾ ਚਾਹੀਦਾ। ਜੀ ਜੀ ਜੀ। ਤੇ ਮਿੰਟੂ ਜੀ, ਆਪਾਂ ਇੱਥੇ ਹੁਣ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਆਉਂਦੇ ਆ। ਤੇ ਸਰੋਤਿਓ, ਹੁਣ ਆਪਾਂ ਫੋਨ ਲਾਈਨ ਓਪਨ ਕਰਦੇ ਆ। ਤੁਸੀਂ ਵੀ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਤਾਂ ਸਵਾਲ ਤੁਸੀਂ ਹੁਣ ਪੁੱਛ ਸਕਦੇ ਹੋ। ਨੰਬਰ ਹੈਗਾ ਸਟੂਡੀਓ ਦਾ ਕਾਲ ਕਰਨ ਦੇ ਲਈ 408 272 5200 4082725200 ਕਾਲ ਕਰ ਸਕਦੇ ਹੋ। ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਉਹ ਸ਼ੁਰੂ ਕਰਾਂਗੇ। ਨੰਬਰ 408 272 5200 ਤੇ ਕਾਲ ਕਰ ਸਕਦੇ ਹੋ। ਮਿਲਦੇ ਬ੍ਰੇਕ ਤੋਂ ਬਾਅਦ।
ਟਰੱਕ ਡਰਾਈਵਰਜ਼ ਅਤੇ ਕੰਪਨੀਆਂ ਧਿਆਨ ਦੇਣ, ਤੁਹਾਡੇ ਲਈ ਪੇਸ਼ ਕਰਦੇ ਹਾਂ ਭਰੋਸੇਮੰਦ ਅਤੇ ਸਭ ਤੋਂ ਉન્નਤ ਇਲੈਕਟ੍ਰੋਨਿਕ ਲੌਗਬੁੱਕ ਸੋਲਿਊਸ਼ਨ ELDmandate.biz BIZ ਦੇ ਉੱਤੇ। ਚਾਹੇ ਹੋਵੇ ELD ਜਾਂ AOBRD, ਇਹਨਾਂ ਦਾ ਬੰਡਲਡ ਪੈਕੇਜ ਜਿਸ ਵਿੱਚ ELD ਹਾਰਡਵੇਅਰ ਦੇ ਨਾਲ HOS, GPS ਟਰੈਕਿੰਗ, ਇਫਤਾ ਰਿਪੋਰਟਿੰਗ ਤੇ ਹੋਰ ਕਈ ਸਰਵਿਸਿਜ਼, ਇਹ ਸਭ ਕੁਝ ਦੇ ਬਹੁਤ ਬੈਸਟ ਰੇਟ ਹਨ। $25 ਪ੍ਰਤੀ ਮਹੀਨਾ ਤੋਂ ਸ਼ੁਰੂ। ਅੱਜ ਹੀ ਇਸ ਆਫਰ ਨੂੰ ਮਿਲਣ ਲਈ ਕਾਲ ਕਰੋ 1-800-604-2099 1-800-604-2099। ਸਪਲਾਈ ਸੀਮਤ। ਜੇਕਰ ਤੁਸੀਂ ਆਪਣੇ ਮੌਜੂਦਾ AOBRD ਜਾਂ ELD ਤੋਂ ਸੰਤੁਸ਼ਟ ਨਹੀਂ ਹੋ ਤੇ ਨਵੀਂ ਸਰਵਿਸ ਲੱਭ ਰਹੇ ਹੋ ਤਾਂ ਅੱਜ ਹੀ ELDmandate.biz ਵਾਲਿਆਂ ਨੂੰ ਕਾਲ ਕਰੋ 1-800-604-2099 ਦੇ ਉੱਤੇ। ਚਾਹੇ ਇੱਕ ਟਰੱਕ ਜਾਂ ਬਹੁਤ ਸਾਰੇ, ਹਰ ਇੱਕ ਦੀ ਜ਼ਰੂਰਤ ਅਨੁਸਾਰ ਯੂਜ਼ਰ ਫ੍ਰੈਂਡਲੀ ਡੈਡੀਕੇਟਿਡ ਟੈਬਲੇਟ ਡਾਟਾ ਪਲਾਨ, ਵਧੀਆ ਰੇਟ ਤੇ ELD ਸੋਲਿਊਸ਼ਨ ਇਹਨਾਂ ਤੋਂ ਲਓ। ਇਸ ਵਿੱਚ ਡੈਡੀਕੇਟਿਡ ਅਕਾਊਂਟ ਮੈਨੇਜਰ ਦਾ ਵਿਕਲਪ ਵੀ ਹੈ। ਆਪਣੇ ਡਰਾਈਵਰਜ਼ ਨੂੰ ਖੁਸ਼ ਅਤੇ ਪੂਰੇ ਕੰਪਲਾਇੰਟ ਬਣਾਓ। ਅੱਜ ਹੀ ਕਾਲ ਕਰੋ 1-800-604-2099 1-800-604-2099 ਜਾਂ ਵਿਜ਼ਿਟ ਕਰੋ ELDmandate.biz BIZ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚਡ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ $3.99 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916-917-5866 9169175866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ। ਨੰਬਰ 916-917-5866 9169175866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜਾਏ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਹਾਂ ਜੀ, ਮੈਂ ਹਾਂ ਰਾਜ, ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530-770-1192 5307701192 ਜਾਂ ਵਿਜ਼ਿਟ ਕਰੋ gosatcity.com। Restrictions apply. Call for details. ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ।
ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਕਾਲ SP 9163963853 ਜਾਂ PJ 9167307822। याद है ना? ग्रैंड पवेलियन बैंक्वेट हॉल, सैक्रामेंटो। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ ਪੰਜਾਬੀ ਰੇਡੀਓ USA ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਮਿੰਟੂ ਜੀ ਸਵਾਗਤ ਹੈ ਜੀ ਆਇਆਂ ਨੂੰ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ। ਤੇ ਆਓ ਆਪਾਂ ਆਪਣੇ ਕਾਲ ਦੇ ਵੱਲ ਵੱਧਦੇ ਹਾਂ। ਸਰੋਤਿਓ ਕਾਲ ਦੇ ਲਈ ਨੰਬਰ ਆ 408-272-5200 ਤੇ ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰੀਕ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਅਮਰੀਕ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਰਾਜਕਰਨ ਜੀ, ਮਿੰਟੂ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਨਿੰਦਣਯੋਗ ਆ ਜਿਹੜਾ GST ਦੇ ਮਾਮਲੇ 'ਚ ਇਹਨਾਂ ਨੇ ਧਾਰਮਿਕ ਸਥਾਨਾਂ ਤੇ ਜਿੱਥੇ ਲੰਗਰ ਫ੍ਰੀ ਪ੍ਰੋਵਾਈਡ ਹੁੰਦਾ ਵਾ ਕਹਿ ਕੇ ਵੀ ਉਹਨੂੰ ਇਹਨਾਂ ਨੇ ਨਹੀਂ ਇਸ ਤੋਂ ਬਾਹਰ ਕੱਢਿਆ ਤੇ ਬਹੁਤ ਜ਼ਿਆਦਾ ਮਾੜਾ ਸਰਕਾਰਾਂ ਦੇ ਆ। ਬਾਕੀ ਅਕਾਲੀ ਦਲ ਲਈ ਬਹੁਤ ਜ਼ਿਆਦਾ ਸ਼ਰਮਨਾਕ ਵਾਲੀ ਗੱਲ ਆ ਵੀ ਤੁਸੀਂ ਵਿੱਚ ਰਹਿ ਕੇ ਸਰਕਾਰ ਦੇ ਇਹ ਕੰਮ ਕਿਉਂ ਨਹੀਂ ਕਰਵਾ ਸਕਦੇ। ਤੇ ਉਹਦਾ ਇੱਕ ਤੀਜਾ ਪਹਿਲੂ ਮੈਂ ਇਹ ਵੀ ਸੋਚਦਾ ਆ ਜੀ ਮਿੰਟੂ ਜੀ, ਵੀ ਜੇ ਲੱਗ ਗਿਆ ਨਹੀਂ ਵੀ ਹਟਿਆ ਤੇ ਮੈਨੂੰ ਲੱਗਦਾ ਸ਼ਾਇਦ ਚਲੋ ਇਹਦੇ ਵਿੱਚ ਵੀ ਕੋਈ ਭਲਾਈ ਹੈ, ਨਹੀਂ ਤੇ ਬਾਦਲ ਦੇ ਘਰੇ ਸਿੱਧਾ ਚੱਲ ਜਾਣਾ ਸਾਰਾ ਇਹ ਪੈਸਾ ਜਿੰਨਾ ਜਾਣਾ ਸੀ ਉਹ ਘੱਟ ਜਾਊਗਾ ਉਹਦੇ ਘਰ, ਇਹਦਾ ਦੇਸ਼ ਦੇ ਕੰਮ ਆ ਜਾਊਗਾ। ਥੈਂਕ ਯੂ ਜੀ। ਅਖੀਲ ਆਲਟਰਨੇਟਰ ਤਾਂ ਇਹੀ ਲੱਗਦਾ ਜੀ। ਜੀ ਥੈਂਕ ਯੂ। ਬਾਕੀ ਤੁਸੀਂ ਦੱਸ ਦਿਓ ਜੀ। ਨਹੀਂ ਨਾ ਦੇਖੋ, ਗੁਰੂ ਕੀ ਗੋਲਕ ਦਾ ਪੈਸਾ ਵਾ, ਕਿਸੇ ਦੇ ਘਰੇ ਕਾਹਨੂੰ ਜਾਵੇ ਜੀ। ਪਰ ਦੇਖੋ ਇਹ ਗੁੰਮਰਾਹ ਨਹੀਂ ਕਰਨਾ ਚਾਹੀਦਾ ਨਾ, ਜੋ ਗੁੰਮਰਾਹ ਕੀਤਾ ਜਾ ਰਿਹਾ, ਜੋ ਪੋਲਿਟਿਕਸ ਕੀਤੀ ਜਾ ਰਹੀ, ਇਹ ਨਹੀਂ ਹੋਣਾ ਚਾਹੀਦਾ। ਸਿੱਧੇ ਤੌਰ ਤੇ ਇਹ ਕਮੇਟੀ ਵਾਲੇ ਵੀ ਕਹਿੰਦੇ ਨੇ, ਜਿਹੜੇ ਹੁਣ ਕਮੇਟੀ ਵਾਲੇ ਆ ਉਹ ਵੀ ਤੇ ਕਮੇਟੀ ਕਰੀ ਜਾਂਦੇ ਆ, ਕਦੇ ਆਹ ਕਹਤਾ ਕਦੇ ਉਹਦੇ ਕੋਲੇ ਚਲੇ ਗਏ, ਕਦੇ ਉਹ ਕਹਤਾ। ਸਿੱਧੀ ਗੱਲ ਕਹਿ ਦੇਣ ਕਿ ਠੀਕ ਹੈ ਜੀ GST ਲੱਗਿਆ। ਹੁਣ ਦੂਜੇ ਪਾਸੇ ਜਿਹੜੀ ਗੱਲ ਅਕਾਲੀ ਦਲ ਦੀ ਕਰਨ ਦੀ ਹੈ ਨਾ, ਕਿਉਂਕਿ ਇਹ ਕਹਿੰਦੇ ਰਹੇ ਆ ਕਿ ਦੇਖੋ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਨਹੀਂ ਹਟਾਉਂਦੇ, ਫਿਰ ਮਨਪ੍ਰੀਤ ਤੇ ਆ ਗਏ, ਫਿਰ ਕਦੇ ਖੁੱਲ੍ਹ ਕੇ ਗੱਲ ਹੀ ਨਹੀਂ ਕੀਤੀ ਕਿ GST ਨੂੰ ਜਦੋਂ ਪ੍ਰਵਾਨਗੀ ਮਿਲੀ ਆ ਉਸ ਸਮੇਂ GST ਕੌਂਸਲ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਬਤੌਰ ਮੈਂਬਰ ਸ਼ਾਮਲ ਸੀਗਾ ਜੀ। ਤਾਂ ਤੁਸੀਂ ਇਸ ਗੱਲ ਤੇ ਉਦੋਂ ਇਤਰਾਜ਼ ਕਿਉਂ ਨਹੀਂ ਕੀਤਾ? ਕਿਉਂਕਿ ਜਦੋਂ ਆ ਜਿਹੜੀ ਸਰਕਾਰ ਹੋਣ ਚਾਹੀ ਆ ਉਦੋਂ ਤੱਕ ਤੇ GST ਲਾਗੂ ਹੋ ਚੁੱਕਾ ਸੀ, ਤਕਰੀਬਨ ਸਾਰਾ ਉਹਦਾ ਫਾਰਮੈਟ ਤਿਆਰ ਹੋ ਗਿਆ ਸੀਗਾ। ਇਹ ਮਾਰਚ ਚ ਆਇਆ, ਜੁਲਾਈ ਚ ਲਾਗੂ ਹੋ ਗਿਆ। ਯਾਨੀ GST ਜਦੋਂ ਤਿਆਰ ਹੋਈ ਆ ਉਹਦਾ ਸਾਰਾ ਫਾਰਮੈਟ ਤਿਆਰ ਹੋਇਆ, ਉਦੋਂ ਤੇ ਇਹ ਉਸ ਕੌਂਸਲ ਦੇ ਮੈਂਬਰ ਸਨ ਢੀਂਡਸੇ ਹੋਰੀ। ਉਦੋਂ ਇਹ ਕਿਉਂ ਨਹੀਂ ਬੋਲੇ? ਉਹਦਾ ਜਵਾਬ ਦੇਣਾ ਚਾਹੀਦਾ ਇਹਨਾਂ ਨੂੰ। ਜੀ ਜੀ। ਅਗਲੇ ਆਪਣੇ ਕਾਲਰ ਆਪਣੇ ਨਾਲ ਜੁੜੇ ਨੇ ਕਰਨੈਲ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਮੇਰਾ ਕੁਐਸਚਨ ਹੈ, ਜਿਹੜਾ ਆਧਾਰ ਕਾਰਡ ਆ ਤਾਂ ਪੈਨ ਕਾਰਡ ਆ, ਇਹ NRI ਬੰਦਿਆਂ ਲਈ ਇਹ ਜ਼ਰੂਰੀ ਬਣਾਉਣਾ ਹੈ? ਜਿੱਦਾਂ ਆਪਣੇ ਜਿੱਦਾਂ ਹੁਣ ਚਲੋ ਇੱਥੇ ਬੰਦੇ ਬਾਹਰ ਰਹਿ ਰਹੇ ਆ ਤਾਂ ਉਹਨਾਂ ਦੀ ਪ੍ਰਾਪਰਟੀ ਇੰਡੀਆ 'ਚ ਆ, ਬੈਂਕ ਅਕਾਊਂਟ ਆ ਤਾਂ ਜੀ। ਕਰਨੈਲ ਸਿੰਘ ਜੀ, ਮਿੰਟੂ ਜੀ ਆਪਾਂ ਪਹਿਲਾਂ ਵੀ ਦੱਸ ਦਿੰਦੇ ਹਾਂ, ਜੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆ ਮੈਨੂੰ ਲੱਗਦਾ ਅਜੇ ਆਇਆ ਨਹੀਂ, ਜੇ ਕੋਈ ਹੈ ਅਪਡੇਟ ਉਸ ਦੇ ਉੱਤੇ ਤਾਂ ਜ਼ਰੂਰ ਉਹ ਵੀ ਆਪਣੇ ਸਰੋਤਿਆਂ ਨੂੰ ਦੱਸ ਦਿਓ ਜੀ। ਨਹੀਂ, ਸੁਣਵਾਈ ਚੱਲੀ ਜਾਂਦੀ ਆ, ਹੁਣ ਸੁਣਵਾਈ ਚੱਲੀ ਜਾਂਦੀ ਆ ਸੁਪਰੀਮ ਕੋਰਟ 'ਚ, ਕੱਲ ਵੀ ਸੁਣਵਾਈ ਚੱਲੀ ਆ। ਤਾਂ ਇਸ ਮੁੱਦੇ ਤੇ ਉਡੀਕੋ, ਹੁਣ ਫੈਸਲਾ ਆ ਜਾਣਾ ਮੇਰੇ ਖਿਆਲ ਦੇ ਨਾਲ। 31 ਮਾਰਚ ਜਿਹੜਾ ਇਹਨਾਂ ਨੇ ਆਖਰੀ ਸਮਾਂ ਮਿੱਥਿਆ ਵਾ ਕਿਸੇ ਵੀ ਯੋਜਨਾ ਦਾ, ਤੇ ਉਦੋਂ ਤੱਕ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ ਆਧਾਰ ਕਾਰਡ ਲਈ। ਇਹ ਹੁਣ 31 ਮਾਰਚ ਤੱਕ ਤਾਂ ਹੈ, ਤਾਂ ਉਹਦੇ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਫੈਸਲਾ ਆ ਜਾਣਾ। ਸੁਪਰੀਮ ਕੋਰਟ ਨੇ ਨਿਸ਼ਚਿਤ ਕਰ ਦੇਣਾ ਕਿ ਕੀ ਆਧਾਰ ਕਾਰਡ ਹਰੇਕ ਬੰਦੇ ਨੂੰ ਔਰ ਹਰੇਕ ਯੋਜਨਾ 'ਚ ਲਾਜ਼ਮੀ ਹੈ ਜਾਂ ਨਹੀਂ, ਜਾਂ ਫਿਰ ਉਹਦੀ ਮਰਜ਼ੀ ਤੇ ਨਿਰਭਰ ਕਰਦਾ, ਤੇ ਜਾਂ ਫਿਰ ਇਹਦੇ ਨਾਲ ਅਲਟਰਨੇਟਿਵ ਦੇ ਦੇਣਗੇ ਕਿ ਜੇ ਕਿਸੇ ਕੋਲ ਆਧਾਰ ਕਾਰਡ ਨਹੀਂ ਤਾਂ ਦੂਸਰੀ ਇਹਦੇ ਥਾਂ ਤੇ ਜਿਹੜੀ ਆਇਡੈਂਟੀ ਉਹ ਫਲਾਣੀ ਵਰਤੀ ਜਾ ਸਕਦੀ ਹੈ। ਸੋ ਕੁਛ ਨਾ ਕੁਛ ਸਾਫ਼ ਹੋਏਗਾ, ਇੰਤਜ਼ਾਰ ਕਰੋ, ਜਿਵੇਂ ਹੀ ਸਾਫ਼ ਹੁੰਦਾ ਆਪਾਂ ਤੁਹਾਨੂੰ ਅਪਡੇਟ ਕਰ ਦੇਵਾਂਗੇ ਜੀ। ਅਗਲੇ ਕਾਲਰ ਅਮਰਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਤੁਹਾਡੇ ਗਵਾਂਢੀ ਸੂਬੇ ਵਾਲਾ ਅਮਰਿੰਦਰ ਬੋਲ ਰਿਹਾ ਹੈਗਾ, ਰਾਵਤਸਰ ਤੋਂ ਜੀ ਜੀ। ਤੇ ਮਿੰਟੂ ਜੀ, ਪਹਿਲਾਂ ਤੁਹਾਨੂੰ ਮੈਂ ਵਧਾਈ ਦਿੰਦਾ ਜੀ ਤੁਹਾਡੀ ਬੁੱਕ ਵਾਸਤੇ, ਡਾਕੂਆਂ ਦਾ ਮੁੰਡਾ ਜਿਹੜੀ ਤੁਸੀਂ ਲਿਖੀ ਹੈ, ਬਹੁਤ ਵਧੀਆ ਤੁਸੀਂ ਕਹਾਣੀ ਉਹਦੇ ਵਿੱਚ ਸਾਰੀ ਲਿਖੀ ਹੈ ਜੋ ਵੀ ਹੈ। ਤੇ ਇੱਕ ਤੁਹਾਡੀ ਫਿਲਮ ਦੇ ਬਾਰੇ ਅਪਡੇਟ ਕਰਕੇ ਜਾਇਓ। ਤੇ ਇੱਕ ਮੇਰਾ ਸਵਾਲ ਹੈ ਕਿ ਹੁਣ ਹਰੇਕ ਪਿੱਛੇ ਜਿੱਥੇ ਵੀ ਦੇਖੇ ਜਾਂਦੇ ਆ ਵਿਰੋਧੀ ਧਿਰ ਦੇ ਨੇਤਾ ਤਾਂ ਹੈਗੇ ਆਮ ਵਾਲੇ,
ਪਰ ਅਕਾਲੀ ਉਹਨਾਂ ਤੋਂ ਮੂਹਰੇ ਚੱਲੀ ਜਾਂਦੇ ਆ। ਨਾ ਤਾਂ ਇਹਨਾਂ ਦੇ ਜਿਹੜੇ ਮੇਨ ਨੇਤਾ ਹੈਗਾ ਦਿੱਲੀ ਵਾਲੇ, ਇਹ ਪੰਜਾਬ ਮੁੜ ਕੇ ਮੁੜੇ ਹੈ। ਇਹਨਾਂ ਦਾ ਹੱਕ ਸ਼ਾਇਦ ਬਣਦਾ ਸੀ ਮੁੜਨਾ ਦਾ, ਕਿਉਂਕਿ ਜਿਹੜਾ ਹਾਰਦਾ, ਜੇ ਆਪਾਂ ਮੈਦਾਨ 'ਚ ਜਾਂਦੇ ਹਾਂ, ਜੇ ਆਪਾਂ ਹਾਰਦੇ ਹੁੰਦੇ ਹਾਂ ਤਾਂ ਆਪਾਂ ਜੇ ਖੇਡਦੇ ਹਾਂ ਫੇਰ ਹੀ ਹਾਰਦੇ ਹੁੰਦੇ ਹੈਗੇ। ਜੀ ਜੀ, ਇਹਨਾਂ ਨੇ ਤਾਂ ਐ ਢੇਰੀ ਢਾ ਕੇ ਬਹਿ ਗਏ ਆ ਵੀ ਮੁੜ ਕੇ ਆਪਾਂ ਨਾ ਤਾਂ ਖੇਡਣੀ ਹੈ, ਜੋ ਹੁੰਦਾ ਹੋ ਗਏ। ਮੇਰੇ ਹਿਸਾਬ ਨਾਲ ਤਾਂ ਇਦਾਂ ਤਾਂ ਨਾ ਹੀ ਖਤਮ ਹੋ ਜਾਣਾ ਇਹਨਾਂ ਦਾ। ਪਲੀਜ਼ ਅਪਡੇਟ ਕਰਿਓ ਉਹਦੇ ਬਾਰੇ। ਥੈਂਕ ਯੂ ਅਮਰਿੰਦਰ ਜੀ। ਦੇਖੋ ਜਿਹੜਾ ਅਮਰਿੰਦਰ ਸਿੰਘ ਜੀ ਹੈਗਾ ਨਾ ਆਮ ਆਦਮੀ ਪਾਰਟੀ ਦਾ, ਇਹਨਾਂ ਦਾ ਵਜੂਦ ਤੇ ਹਾਲੇ ਵੀ ਹੈ, ਪਰ ਵਜੂਦ ਕਮਜ਼ੋਰ ਬਹੁਤ ਪਿਆ। ਇਹਦੇ ਚ ਕੋਈ ਝੂਠ ਨਹੀਂ ਹੈ, ਕੋਈ ਦੋ ਰਾਏ ਨਹੀਂ ਹੈ। ਪਰ ਜਿਹੜਾ ਅਕਾਲੀ ਦਲ ਹੈ ਨਾ, ਦੇਖੋ ਜਿੱਦਾਂ ਅਕਾਲੀ ਦਲ ਰੈਲੀਆਂ ਕਰਦਾ ਪਿਆ, ਉਹ ਤੇ ਏਦਾਂ ਲੱਗਦਾ ਜਿਵੇਂ ਉਹ ਇਲੈਕਸ਼ਨ ਦੇ ਮੋੜ ਦੇ ਵਿੱਚ ਆ ਗਏ ਹੋਣ। ਔਰ ਅੱਜ ਜਿਸ ਤਰੀਕੇ ਨਾਲ ਭਾਈ ਰੂਪੇ ਚ ਸੁਖਬੀਰ ਸਿੰਘ ਬਾਦਲ ਨੇ ਸਪੀਚ ਕੀਤੀ, ਉਸ ਸਪੀਚ ਨੂੰ ਸੁਣੋ, ਉਹਦਾ ਕੰਟੈਂਟ ਥੋੜਾ ਜਿਹਾ ਛਾਣੋ। ਉਹ ਕਹਿ ਰਿਹਾ ਕਿ ਹੋ ਸਕਦਾ ਹੈ ਕਿ 1 ਸਾਲ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਇਲੈਕਸ਼ਨ ਹੋ ਜਾਵੇ। ਉਹ ਕਹਿੰਦਾ ਰਾਜ ਸਭਾ ਦੇ ਵਿੱਚ ਮੈਜੋਰਟੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਆ ਜਾਣੀ ਹੈ ਤੇ ਡਿੱਕਾ ਸੰਵਿਧਾਨਕ ਸੋਧਾਂ ਦਾ ਉਹ ਮਸਲਾ ਹੱਲ ਹੋ ਜਾਣਾ। ਕਿ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ 2019 ਦੇ ਇਲੈਕਸ਼ਨ ਦੇ ਬਰੋਬਰ ਹੀ ਦੂਸਰੀਆਂ ਅਸੈਂਬਲੀਆਂ ਦੀਆਂ ਚੋਣਾਂ ਕਰਵਾ ਲਵੇ। ਤਾਂ ਤੁਸੀਂ ਤਿਆਰੀ ਵੱਟੋ। ਤਾਂ ਲੱਗਦਾ ਇਹੋ ਹੀ ਆ ਕਿ ਜਿੱਦਾਂ ਉਹਨਾਂ ਨੇ ਗੇਰ ਪਾਇਆ ਸੁਖਬੀਰ ਬਾਦਲ ਹੋਰਾਂ ਨੂੰ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਰੌਸ਼ਨੀ ਹੋਈ ਆ ਕਿ ਹੋ ਸਕਦਾ ਕਿ ਇਲੈਕਸ਼ਨ ਜਿਹੜੇ ਅਸੈਂਬਲੀਆਂ ਦੇ ਪਹਿਲਾਂ ਹੋ ਜਾਣ। ਹਾਲਾਂਕਿ ਸੰਭਾਵਨਾ ਹੀ ਆ। ਪਰ ਦੂਜੀ ਚੀਜ਼ ਇਹ ਦੇਖੋ ਨਾ ਕਿ ਉਹਨਾਂ ਨੇ ਆਪਣੇ ਵਰਕਰ ਦੇ ਨਾਲ ਰਾਬਤਾ ਜਿਹੜਾ ਉਹ ਜੋੜ ਕੇ ਰੱਖਿਆ, ਕਾਇਮ ਰੱਖਿਆ। ਚਾਹੇ ਉਹ ਜਦੋਂ ਉਹਨਾਂ ਨੇ ਧਰਨੇ ਲਾਏ ਆ ਉਹ ਮਸਲਾ ਸੀਗਾ, ਚਾਹੇ ਆ ਦੇਖੋ ਹਰੇਕ ਬੰਦੇ ਦੇ ਨਾਲ ਉਹ ਖੜਦੇ ਆ ਜਾ ਕੇ। ਜੇ ਮੰਨ ਲਓ ਕਿਸੇ ਦੇ ਨਾਲ ਕੋਈ ਜ਼ਿਆਦਤੀ ਹੁੰਦੀ ਆ ਤਾਂ ਉਹਨਾਂ ਦੇ ਜਿੰਨੇ ਵੀ ਹੈਗੇ ਆ, ਚਾਹੇ ਉਹ ਹੁਣ ਸਰਕਲ ਲੈਵਲ ਦੇ, ਚਾਹੇ ਉਹ ਫਿਰ ਅੱਗੇ ਆ ਜਾਣ ਜ਼ਿਲ੍ਹਾ ਲੈਵਲ ਦੇ ਲੀਡਰ, ਉਹਨਾਂ ਦੇ ਨਾਲ ਜਾ ਕੇ ਖੜਦੇ ਆ। ਜਦਕਿ ਇਹਨਾਂ ਨੇ ਜਿਹੜਾ ਆਪਣਾ ਮੁੱਢਲਾ ਕਾਡਰ ਸੀਗਾ, ਜਿਹਨੂੰ ਆਪਾਂ ਕਹਿ ਦਿੰਦੇ ਕਿ ਬੂਥ ਲੈਵਲ ਦਾ ਕਾਡਰ, ਉਹਦੇ ਤੋਂ ਦੂਰੀ ਬਣਾ ਲਈ ਹੈ। ਉਹ ਹੁਣ ਕਿਸ ਹਾਲ 'ਚ ਆ, ਡਿੱਗੇ ਹੌਸਲੇ 'ਚ ਆ, ਚੜ੍ਹਦੀ ਕਲਾ ਵਾਲੇ ਹੌਸਲੇ 'ਚ ਆ। ਇਹਨਾਂ ਨੂੰ ਕੁਛ ਨਹੀਂ ਹੈ ਉਸ ਵਲੰਟੀਅਰ ਦੇ ਨਾਲ, ਉਸ ਬੂਥ ਲੈਵਲ ਦੇ ਕਾਡਰ ਦੇ ਨਾਲ। ਤਾਂ ਇਹਨਾਂ ਨੇ ਜੇ ਅੱਗੇ ਤਰੱਕੀ ਕਰਨੀ ਤਾਂ ਉਸ ਕਾਡਰ ਨੂੰ ਸਰਜੀਤ ਕਰਨਾ ਪਵੇਗਾ, ਜਿਹੜਾ ਕਿ ਹਾਲ ਦੀ ਘੜੀ ਨਰਜੀਤ ਜਾਪਦਾ। ਸੋ ਸੰਭਾਵਨਾਵਾਂ ਕਦੇ ਖਤਮ ਨਹੀਂ ਹੁੰਦੀਆਂ ਰਾਜਨੀਤੀ 'ਚ। ਕਿਹਨੇ ਸੋਚਿਆ ਸੀਗਾ ਅੱਜ ਤੋਂ 3-4 ਸਾਲ ਪਹਿਲਾਂ ਕਿ ਕਾਂਗਰਸ ਏਡਾ ਵੱਡਾ ਮੈਂਡੇਟ ਹਾਸਲ ਕਰ ਲਵੇਗੀ ਪੰਜਾਬ ਦੇ ਵਿੱਚ। ਸੋ ਦੂਜੀ ਗੱਲ ਜਿਹੜੀ ਫਿਲਮ ਦੀ ਹੈ, ਦੇਖੋ ਉਹ ਫਿਲਮ ਜਿਹੜੀ ਆ ਉਹ ਹਾਲੇ ਸੈੱਟ ਤੇ ਜਾਊਗੀ, ਸ਼ੂਟ ਹੋਣੀ ਹੈ। ਬਾਅਦ ਦੇ ਵਿੱਚ ਸਤੰਬਰ ਤੱਕ ਉਹ ਸ਼ਾਇਦ ਰਿਲੀਜ਼ ਹੋ ਜਾਊਗੀ। ਬਾਕੀ ਉਹ ਫਿਲਮ ਦੀ ਕੀ ਸਾਣੀ ਬਾਣੀ ਹੁੰਦੀ ਹੈ ਮੈਨੂੰ ਉਹਦੇ ਬਾਰੇ ਬਹੁਤਾ ਨਹੀਂ ਪਤਾ। ਉਹ ਤੇ ਮੇਰੀ ਕਿਤਾਬ ਤੇ ਬਣ ਰਹੀ ਆ, ਬਸ ਮੈਨੂੰ ਇੰਨਾ ਪਤਾ ਕਿ ਸਤੰਬਰ ਤੱਕ ਉਹਨਾਂ ਰਿਲੀਜ਼ ਕਰਨੀ ਹੈ। ਉਹ ਲੱਗੇ ਹੋਏ ਆ ਜੋਰਾਂ ਸ਼ੋਰਾਂ ਦੇ ਨਾਲ। ਜਿਵੇਂ ਨੇੜੇ ਤਰੀਕ ਆਈ ਤੇ ਜ਼ਰੂਰ ਤੁਹਾਨੂੰ ਦੱਸਾਂਗੇ ਜੀ। ਤੇ ਤੁਸੀਂ ਖੁਦ ਵੀ ਕੋਈ ਭੂਮਿਕਾ ਨਿਭਾ ਰਹੇ ਹੋ ਉਸ ਦੇ ਵਿੱਚ? ਨਾ ਮੇਰੀ ਕੀ ਭੂਮਿਕਾ, ਮੈਂ ਜਦੋਂ ਆਪਣੀ ਕਹਾਣੀ ਲਿਖ ਦਿੱਤੀ ਹੈ ਤਾਂ ਵੱਡੀ ਭੂਮਿਕਾ ਕੀ ਹੋਣੀ ਹੈ। ਜੀ ਚਲੋ ਹਰ ਇੱਕ ਨੂੰ ਚਲੋ ਇੰਤਜ਼ਾਰ ਆ ਉਸ ਮੂਵੀ ਦਾ। ਅਗਲੀ ਜਿਹੜੀ ਆਪਣੇ ਕਾਲਰ ਜੁੜੇ ਨੇ ਬਲਵਿੰਦਰ ਸਿੱਧੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਸਵਾਲ ਦੋ ਨੇ ਛੋਟੇ ਛੋਟੇ। ਪਹਿਲਾ ਸਵਾਲ ਤਾਂ ਇਹ ਹੈ ਜੀ, ਜਿਹੜੀ ਪੰਜਾਬ ਸਟੇਟ ਦੇ ਵਿੱਚ ਵਿਧਾਇਕਾਂ ਦਾ ਇਨਕਮ ਟੈਕਸ ਸਰਕਾਰ ਆਪ ਭਰਦੀ ਹੈ, ਵੀ ਕਿ ਹਿੰਦੁਸਤਾਨ ਦੇ ਵਿੱਚ ਕੋਈ ਹੋਰ ਸਟੇਟ ਵੀ ਭਰਦਾ ਜਾਂ ਆਲ ਵਰਲਡ ਦੇ ਵਿੱਚ ਹੋਰ ਵੀ ਕੋਈ ਸਰਕਾਰ ਭਰਦੀ ਹੈ? ਦੂਜਾ ਛੋਟਾ ਜਿਹਾ ਸਵਾਲ ਇਹ ਹੈ ਵੀ ਜਿਹੜਾ IAS ਅਫਸਰ ਨੂੰ ਇਹ ਲਿਆਉਣ ਨੂੰ ਫਿਰਦੀ ਆ ਪੰਜਾਬ ਸਰਕਾਰ, ਕੈਪਟਨ ਸਾਹਿਬ ਲਿਆਉਣ ਨੂੰ ਫਿਰਦੇ ਨੇ ਦੁਬਾਰਾ ਕੋਰਟ ਦੇ ਵਿੱਚ ਕੇਸ ਕਰਕੇ ਵੀ ਅਸੀਂ ਇਹੀ ਲਿਆਉਣਾ ਹੈ। ਜੇ ਉਸ ਆਫੀਸਰ ਸਾਹਿਬ ਨੇ ਇਹਨਾਂ ਨੂੰ ਕਹਿਤਾ ਪਹਿਲਾਂ ਐਫੀਡੈਵਿਟ ਤੁਸੀਂ ਦਿਓ ਵੀ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ, ਫਿਰ ਕੀ ਕਰਨਗੇ? ਇਹਦੇ ਬਾਰੇ ਦੱਸਿਓ ਜੀ। ਨਹੀਂ ਦੇਖੋ ਇਹ ਤੇ ਬੜੀ ਸੰਭਾਵਨਾ ਘੱਟ ਆ। ਵੈਸੇ ਉਹ ਇਸ ਗੱਲ ਦੀ ਵੀ ਸੰਭਾਵਨਾ ਬੜੀ ਘੱਟ ਰੱਖਦੇ ਆ ਕਿ ਉਹ ਦੁਬਾਰਾ ਆਊਗਾ। ਉਹ ਹੁਣ ਪਹਿਲਾਂ ਤੇ ਕੇਸ ਜਿੱਤਣਗੇ, ਫੇਰ ਹੀ ਜਾ ਕੇ ਰੋਸ਼ਨ ਮਨਾਉਣ ਦੀ ਗੱਲ ਆਉਣੀ ਹੈ, ਫੇਰ ਹੀ ਮਸਲਾ ਹੋਏਗਾ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਸੁਰੇਸ਼ ਕੁਮਾਰ ਕਹੂਗਾ ਕਿ ਮੈਨੂੰ ਐਫੀਡੇਵਿਟ ਦਿਓ। ਇਮਾਨਦਾਰੀ ਨਾਲ ਅਫਸਰ ਜਿਹੜਾ ਇਮਾਨਦਾਰੀ ਨਾਲ ਕੰਮ ਕਰਨਾ ਜਾਣਦਾ, ਉਹ ਆਪਣੇ ਆਪ ਇਮਾਨਦਾਰ ਬਣ ਕੇ ਦਿਖਾ ਦਿੰਦਾ ਕਿ ਮੈਂ ਇਮਾਨਦਾਰ ਆ। ਉਹਨੂੰ ਇਹ ਨਹੀਂ ਹੁੰਦਾ ਕਿ ਉਹ ਦੂਸਰਿਆਂ ਨੂੰ ਜਾ ਕੇ ਇਮਾਨਦਾਰੀ ਦਾ ਸਬਕ ਸਿਖਾਵੇ। ਉਹ ਆਪਣੇ ਕੰਮ ਨਾਲ ਮਤਲਬ ਰੱਖਦਾ। ਜਿੱਦਾਂ ਹੁਣ ਕ੍ਰਿਸ਼ਨ ਕੁਮਾਰ ਆ, ਕ੍ਰਿਸ਼ਨ ਕੁਮਾਰ ਆਪਣੇ ਪੱਧਰ ਤੇ ਆਪਣੇ ਲੈਵਲ ਤੇ ਕੰਮ ਕਰੀ ਜਾਂਦਾ। ਉਹ ਜ਼ਬਰਦਸਤੀ ਕਿਸੇ ਨੂੰ ਘੁੱਟੀ ਤੇ ਨਹੀਂ ਨਾ ਪਿਆ ਸਕਦਾ ਕਿ ਇਮਾਨਦਾਰ ਬਣ ਜਾਵੇ। ਤੇ ਉਹਦਾ ਇਹ ਕੰਮ ਨਹੀਂ ਹੈ ਕਿ ਉਹ ਜਾ ਕੇ ਇਮਾਨਦਾਰੀਆਂ ਦੇ ਸਬਕ ਸਿਖਾਉਂਦਾ ਫਿਰ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ, ਕਿਉਂਕਿ ਪ੍ਰੋਟੋਕਾਲ ਦੇ ਵਿੱਚ ਤੇ ਮੁੱਖ ਮੰਤਰੀ ਉੱਤੇ ਹੈ ਨਾ ਉਹਨਾਂ ਤੋਂ। ਉਹ ਕਿਵੇਂ ਕਹਿ ਸਕਦਾ ਹੈ?
ਪ੍ਰੋਟੋਕਾਲ ਵੀ ਕੋਈ ਚੀਜ਼ ਹੈ ਨਾ, ਪਰ ਉਹ ਜਿਹੜੇ ਇਮਾਨਦਾਰ ਅਫਸਰ ਹੁੰਦੇ ਉਹ ਆਪਣੀ ਲਗਨ ਦੇ ਨਾਲ ਕੰਮ ਕਰਦੇ ਜਾਂਦੇ ਆ। ਦੂਸਰੇ ਟੈਕਸ ਬਾਰੇ ਕੀ ਕਿਹਾ ਸੀ ਇਹਨਾਂ ਨੇ? ਦੂਜਾ ਪੁੱਛਦੇ ਸੀ ਵੀ ਜਿਹੜੇ ਵਿਧਾਇਕ ਦਾ ਟੈਕਸ ਜਿਹੜੇ ਸਰਕਾਰ ਭਰਦੀ ਆ, ਕੋਈ ਹੋਰ ਵੀ ਇਦਾਂ ਦੀ ਉਦਾਹਰਨ ਹੈਗੀ ਆ ਕਿਸੇ ਹੋਰ ਸੂਬੇ ਦੀ ਜਾਂ ਕਿਸੇ ਹੋਰ ਮੁਲਕ ਦੀ? ਨਹੀਂ, ਇਹ ਆਪਾਂ ਉਸ ਦਿਨ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਜੀ ਪਰਸੋਂ, ਕਿ ਦੇਸ਼ ਦਾ ਵਾਹਿਦ ਸੂਬਾ ਹੈ ਪੰਜਾਬ ਜਿੱਥੇ ਵਿਧਾਇਕਾਂ ਦਾ ਇਨਕਮ ਟੈਕਸ ਜਿਹੜਾ ਉਹ ਆਵਾਮ ਭਰਦਾ, ਪਬਲਿਕ ਭਰਦੀ ਹੈ ਜਾਂ ਸਰਕਾਰ ਭਰਦੀ ਹੈ। ਇਹ ਅੱਛਾ, ਇਹ ਜਿਹੜਾ ਕਾਨੂੰਨ ਬਣਾਇਆ ਸੀਗਾ, ਕਾਨੂੰਨ ਵੀ ਹੈ ਨਹੀਂਗਾ ਵੈਸੇ, ਇਹ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਇਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਆਪਣੇ ਰਾਜ ਦੇ ਵਿੱਚ। ਦੇਸ਼ ਨੂੰ ਪਹਿਲਾ ਸੂਬਾ ਬਣਾਇਆ ਸੀ, ਮੋਹਰੀ ਸੂਬਾ ਬਣਾਇਆ ਸੀ ਇਸ ਮਾਮਲੇ 'ਚ। ਤੇ ਹੁਣ ਉਹ ਇਸੇ ਰੋਗ ਦਾ, ਜਿਹੜਾ ਰੋਗ ਉਹਨਾਂ ਨੇ ਆਪ ਹੀ ਲਾਇਆ, ਉਸੇ ਰੋਗ ਦਾ ਹੁਣ ਇਲਾਜ ਕਰਨ ਵੀ ਤੁਰੇ ਹੋਏ ਆ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦਵਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮਿੰਟੂ ਭਾਜੀ ਮੇਰਾ ਕੁਐਸਚਨ ਹੈ ਜੀ, ਜਿਹੜਾ ਆਪਣਾ ਇਹਨਾਂ ਨੇ ਧਰਨੇ ਲਾਏ ਸੀਗੇ ਜੀ ਫਰੀਵੇ ਦੇ ਉੱਤੇ, ਹਾਈ ਕੋਰਟ ਦੇ ਕਹਿੰਦੇ ਮੁਕੱਦਮੇ ਦਰਜ ਹੋਏ ਸੀ, ਉਹਨਾਂ ਦੀ ਕੀ ਅਪਡੇਟ ਆ ਭਾਜੀ? ਪਲੀਜ਼ ਕੱਟਿਓ ਨਾ ਜੀ। ਨਹੀਂ, ਮੁਕੱਦਮੇ ਦਰਜ ਹੈ ਇਹਨਾਂ ਤੇ, ਪਰ ਇਹਨਾਂ ਨੇ ਕੋਈ ਫੜੋ ਫੜਾਈ ਨਹੀਂ ਕੀਤੀ ਪੰਜਾਬ ਸਰਕਾਰ ਵਾਲਿਆਂ ਨੇ। ਮੁਕੱਦਮੇ ਤਾਂ ਦਰਜ ਨੇ, ਮੁਕੱਦਮੇ ਕੈਂਸਲ ਨਹੀਂ ਹੋਏ ਇਹਨਾਂ ਦੇ, ਕੱਲ ਨੂੰ ਕੈਂਸਲ ਹੋ ਜਾਣ ਤਾਂ ਵੱਖਰੀ ਗੱਲ ਆ। ਮੁਕੱਦਮੇ ਦਰਜ ਹੈ ਪਰ ਇਹਨਾਂ ਨੇ ਹੱਥ ਨਹੀਂ ਪਾਇਆ। ਔਰ ਇਹ ਕੁਛ ਲੋਕ ਕਹਿੰਦੇ ਸੀਗੇ ਕਿ ਇਹਨਾਂ ਨੂੰ ਫੜ ਲੈਣਾ, ਇਹਨਾਂ ਨੇ ਇਹ ਕਰ ਲੈਣਾ, ਉਹ ਕਰ ਲੈਣਾ, ਤੇ ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਸਕਣਗੇ। ਔਰ ਸੁਖਬੀਰ ਬਾਦਲ ਨੂੰ ਤੇ ਛੱਡੋ, ਇਹਨਾਂ ਦੇ ਇੱਕ ਵਰਕਰ ਨੂੰ ਵੀ ਨਹੀਂ ਗ੍ਰਿਫਤਾਰ ਕਰਨਗੇ। ਹਾਂ, ਇਹ ਹੋ ਸਕਦਾ ਕਿ ਕੱਲ ਨੂੰ ਇਹਨਾਂ ਪਰਚਿਆਂ ਨੂੰ ਵਰਤ ਲਿਆ ਜਾਵੇ। ਮਸਲਨ ਕਿਤੇ ਕੋਈ ਇਹੋ ਜਿਹਾ ਪ੍ਰੋਗਰਾਮ ਲੀਕਦੇ ਹੈ ਤਾਂ ਅਗਾਊ ਫੜ ਕੇ ਇਹਨਾਂ ਨੂੰ ਅੰਦਰ ਸੁੱਟਦੇ ਨੇ ਉਸੇ ਪਰਚੇ ਦੇ ਵਿੱਚ, ਜਾਂ ਕੱਲ ਨੂੰ ਕੋਈ ਇਲੈਕਸ਼ਨ ਲੜਦੇ ਆ, ਮਹੱਤਵਪੂਰਨ ਕੋਈ ਇਲੈਕਸ਼ਨ ਲੜਦੇ ਔਰ ਉਹ ਬੰਦੇ ਖਾਸ ਤੌਰ ਤੇ ਜਿਹੜੇ ਮੋਹਰੀ ਬੰਦੇ ਇਹਨਾਂ ਦੇ, ਉਹਨਾਂ ਨੂੰ ਜੇ ਇਹਨਾਂ ਨੇ ਖੁੱਡੇ ਲਾਉਣਾ ਹੋਵੇ ਤਾਂ ਫਿਰ ਉਦੋਂ ਉਹ ਪਰਚੇ ਕੱਢ ਕੇ ਵਰਤੇ ਜ਼ਰੂਰ ਜਾ ਸਕਦੇ ਆ। ਜੀ ਜੀ। ਅਗਲੇ ਕਾਲਰ ਹਰਪ੍ਰੀਤ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਬਜ਼ੁਰਗਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਹੈ ਜੀ, ਆਪਣੇ ਜਿੱਦਾਂ ਭਗਵੰਤ ਮਾਨ ਸਾਹਿਬ ਹਰ ਵਾਰੀ ਜਦੋਂ ਦੇ ਉਹ ਗਏ ਆ ਸੰਸਦ 'ਚ ਉਹ ਬੋਲਦੇ ਆ, ਜਿੱਦਾਂ ਹੁਣ ਉਹਨਾਂ ਨੇ ਲਾਸਟ ਵੀ ਆ ਕਵਿਤਾ ਜੀ ਸੁਣਾ ਕੇ ਸਾਰਾ ਕੁਝ ਉਹਨਾਂ ਦੇ ਪੋਲ ਖੋਲੇ ਆ, ਉਹ ਕਈ ਵਿਧਾਇਕ ਤਾਂ ਬੈਠੇ ਬੇਸ਼ਰਮ ਜਿਹੇ ਉਦਾਂ ਹੀ ਬੈਠੇ ਆ, ਹੱਸੀ ਜਾਂਦੇ ਆ, ਉਹਦਾ ਕੋਈ ਅਸਰ ਵੀ ਹੁੰਦਾ ਉੱਤੇ ਕਿ ਐਵੇਂ ਵੈਸੇ ਉਹ ਸ਼ੁਗਲਬਾਜ਼ੀ ਜਿਹੀ ਹੋ ਕੇ ਤਾਂ ਹਟ ਜਾਂਦੀ ਹੈ ਜੀ? ਜੀ, ਥੈਂਕ ਯੂ ਜੀ। ਨਹੀਂ, ਸੰਸਦ ਦੇ ਵਿੱਚ ਜਿਹੜੀ ਚੀਜ਼ ਜਾ ਕੇ ਕੋਈ ਸੰਸਦ ਮੈਂਬਰ ਚੁੱਕਦਾ, ਉਹਦਾ ਅਸਰ ਤੇ ਹੁੰਦਾ ਹੀ ਹੈ। ਰਿਕਾਰਡ ਦੇ ਵਿੱਚ ਚੀਜ਼ ਦਰਜ ਹੁੰਦੀ ਹੈ, ਸਾਰਾ ਦੇਸ਼ ਉਸ ਚੀਜ਼ ਨੂੰ ਦੇਖਦਾ, ਸਾਰਾ ਦੇਸ਼ ਉਸ ਚੀਜ਼ ਤੇ ਪਰਚੋਲ ਕਰਦਾ, ਸਾਰੇ ਦੇਸ਼ ਦੇ ਵਿੱਚੋਂ ਗੱਲ ਜਾਂਦੀ ਹੈ, ਅਸਰ ਵੀ ਹੁੰਦਾ। ਬਾਕੀ ਬਹੁਤ ਸਾਰੀਆਂ ਚੀਜ਼ਾਂ ਬੇਅਸਰ ਵੀ ਰਹਿ ਜਾਂਦੀਆਂ। ਸੋ ਸੰਸਦ ਦੇ ਵਿੱਚ ਜੇ ਅਸਰ ਨਾ ਹੋਊਗਾ ਤੇ ਕਿੱਥੇ ਹੋਊਗਾ? ਗੱਲ ਕਹਿਣ ਦਾ ਉੱਥੇ ਇੱਕ ਮੰਚ ਹੈ, ਪਲੇਟਫਾਰਮ ਹੈ, ਸੰਵਿਧਾਨਕ ਪਲੇਟਫਾਰਮ ਹੈ, ਉੱਥੇ ਗੱਲ ਕਈ ਬਹੁਤ ਅਸਰ ਪਾ ਜਾਂਦੀ ਹੈ। ਕਈ ਵਾਰੀ ਤੁਸੀਂ ਕੱਲ ਫਿਰ ਸੁਨੀਲ ਜਾਖੜ ਦੀ ਵੀ ਇਹ ਸਪੀਚ ਸੁਣੀ ਹੋਣੀ ਹੈ, ਜਿਹਦੇ ਚ ਉਹਨੇ ਕਿਹਾ ਸੀਗਾ ਕਿ ਪਰਾਲੀ ਦਾ ਧੂੰਆਂ ਤੇ ਦਿੱਲੀ ਪਹੁੰਚ ਜਾਂਦਾ ਤੇ ਜਿਹੜਾ ਸਿਵਿਆਂ ਦਾ ਧੂੰਆਂ ਉੱਥੋਂ ਕਿਸਾਨਾਂ ਦਾ ਉੱਠਦਾ ਕਿ ਉਹ ਦਿੱਲੀ ਨਹੀਂ ਅੱਪੜਦਾ। ਇਹ ਛੋਟੀ ਮੋਟੀ ਗੱਲ ਥੋੜੀ ਆ ਜਿਹੜੀ ਗੱਲ ਉਹਨੇ ਕਹੀ ਆ, ਔਰ ਐਸੇ ਮੰਚ ਤੇ ਕਹੀ ਆ ਕਿ ਉੱਥੇ ਕਿਸੇ ਕੋਲ ਇਹਦਾ ਕੋਈ ਜਵਾਬ ਨਹੀਂ ਹੈਗਾ। ਸੋ ਇਹ ਨਹੀਂ ਹੈ ਕਿ ਇਹ ਗੱਲ ਜਿਹੜੀ ਹਵਾ 'ਚ ਉੱਡ ਜਾਂਦੀ ਹੈ, ਇਹਨਾਂ ਚੀਜ਼ਾਂ ਦਾ ਬਹੁਤ ਅਸਰ ਹੁੰਦਾ, ਰਿਕਾਰਡ ਬਣਦਾ ਉੱਥੇ, ਉੱਥੇ ਚੁੱਕੇ ਮੁੱਦਿਆਂ ਤੇ ਗੱਲ ਪਾਲਿਸੀਆਂ ਬਣਦੀਆਂ, ਨੀਤੀਆਂ ਬਣਦੀਆਂ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰਗਟ ਸਿੰਘ ਬਾਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਮੇਰਾ ਸਵਾਲ ਹੈ ਜੀ, ਇੱਕ ਟਾਈਮ ਆਇਆ ਸੀ ਬਾਦਲ ਸਾਹਿਬ ਹੋਣਾ ਕੋ ਇੰਨਾ ਪਾਵਰ ਸੀਗੀ ਵੀ ਸਰਕਾਰ ਡਿੱਗਦੀ ਸੀ ਭਾਰਤੀ ਜਨਤਾ ਪਾਰਟੀ ਦੀ, ਭਾਵੇਂ ਪੰਜਾਬ ਦੇ ਸਾਰੇ ਮਸਲੇ ਹੱਲ ਕਰਾ ਲੈਂਦੇ, ਤੇ ਹੁਣ ਤੇ ਝੂਠ ਦੇ ਲਿਫਾਫੇ ਹੀ ਆ, ਟਰੱਕ ਲੱਦ ਕੇ ਆਉਣੇ, ਕੁਝ ਨਹੀਂ ਆਉਣਾ, ਇਹਨਾਂ ਆਪਣੀਆਂ ਗੱਡੀਆਂ ਲੈਣੀਆਂ ਹੁੰਦੀਆਂ। ਦੂਜੀ ਗੱਲ ਆ ਗਈ ਜੀ, ਜੇਤਲੀ ਸਾਹਿਬ ਤੇ ਉਸ ਤੋਂ ਪਹਿਲਾਂ ਵੀ ਇੱਕ ਸਿੰਗਲਾ ਸਾਹਿਬ ਹੀ MP ਦੀ ਇਲੈਕਸ਼ਨ ਲੜਨ ਵਾਸਤੇ ਆਏ ਬਾਹਰੋਂ, ਤੇ ਸਿੱਧੂ ਵੀ ਬਾਹਰੋਂ ਆਇਆ। ਸਿੱਧੂ ਅੱਜ ਤੱਕ ਡਟਿਆ ਹੋਇਆ ਸ਼ਹਿਰ 'ਚ ਆਪਣਾ ਰਹਿਸ਼ ਕਰ ਗਿਆ। ਇਹ ਆਰਜੀ ਰਹਿਸ਼ ਕਰ ਲੈਂਦੇ ਆ, ਜਦੋਂ ਇਲੈਕਸ਼ਨ ਲੜਨ ਆਉਂਦੀ ਆ ਟੱਬਰ ਟੋਰ ਵੀ ਲੈ ਆਉਂਦੇ, ਮੁੜ ਕੇ ਭੱਜ ਜਾਂਦੇ ਆ। ਤੇ ਜੇਤਲੀ ਸਾਹਿਬ ਕੀ ਦੇਣਾ ਜੀ, ਉਹ ਤੇ ਝੂਠ ਦੇ ਜੁਮਲੇ ਆ। ਬਾਕੀ ਮੈਨੂੰ ਇੱਕ ਬੈਠਿਆ ਆਇਆ ਜੀ, ਸ਼ਾਇਦ ਸਾਰਾ ਵਰਲਡ GST ਭਰਦਾ ਬਾਹਰ ਦੇ ਗੁਰਦੁਆਰੇ ਵੀ, ਤੇ ਕੀ ਗੱਲ ਇਹਨਾਂ ਨੂੰ ਵੀ ਭਰਦਿਆਂ ਕੀ ਏਡੀਆਂ ਲੜੀਆਂ ਲੈਣ ਦੀ ਲੋੜ ਹੈ ਜੀ? ਦੂਜੀ ਗੱਲ ਆ ਗਈ, ਸ਼ਾਇਦ ਜੇਤਲੀ ਸਾਹਿਬ ਵੀ ਮੁੜ ਕੇ ਬਿਆਨ ਦੇ ਦੇਣ ਜੀ, ਮੈਂ ਤੇ ਤੁਹਾਡੇ ਕੜਾਹ ਤੇ ਤੁਹਾਡੇ ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਅੰਦਰ ਤੁਸੀਂ ਕਰਾਉਂਦੇ ਜੇ ਪੈਸੇ ਲੈਂਦੇ, ਉਹਨਾਂ ਤੇ GST ਨਹੀਂ ਲਾਇਆ।
ਤੇ ਇਹੋ ਜਿਹਾ ਵਿਚਾਰ ਹੋਵੇ। ਬਾਕੀ ਇੱਕ ਹੋਰ ਨਾਲ ਜੁੜਦੀ ਗੱਲ ਹੈ ਜੀ, ਕੈਪਟਨ ਸਾਹਿਬ ਆਂਦੇ ਆ ਵੀ ਟਰੂਡੋ ਦਾ ਪ੍ਰਧਾਨ ਮੰਤਰੀ ਕੈਨੇਡਾ ਵਾਲੇ ਦਾ ਬਹੁਤ ਭਰਵਾਂ ਸਵਾਗਤ ਕਰਨਾ। ਹੁਣ ਕੀ ਗੱਲ ਹੋ ਗਈ ਜੀ, ਇੱਥੇ ਚਾਨਣਾ ਪਾਇਆ ਜੀ? ਦੇਖੋ ਉਹਨਾਂ ਨੇ ਯੂ ਟਰਨ ਇਸ ਕਰਕੇ ਮਾਰਿਆ ਕਿਉਂਕਿ ਉਹ ਕਹਿੰਦੇ ਜੀ ਕਿ ਉਧਰ ਹਰਜੀਤ ਸਿੰਘ ਸੱਜਣ ਦਾ ਤੇ ਸੋਹੀ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਖਾਲਿਸਤਾਨ ਦੇ ਸਮਰਥਕ ਨਹੀਂ, ਅਸੀਂ ਖਾਲਿਸਤਾਨੀਆਂ ਦੇ ਸਮਰਥਕ ਨਹੀਂ, ਤੇ ਉਹ ਏਦਾਂ ਕਹਿੰਦੇ ਆ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਟਰੂਡੋ ਸਾਹਿਬ ਦਾ ਵੀ ਸਵਾਗਤ ਕਰਾਂਗੇ। ਆਹ ਮਸਲਾ ਹੋਰ ਇਹ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਰਾਤੋਂ ਰਾਤ ਆਪਣੇ ਖਿਆਲਾਤ ਬਦਲ ਗਿਆ, ਬਸ ਹਾਲਾਤ ਬਦਲੇ ਆ, ਨਾਲ ਦੀ ਨਾਲ ਉਹਨਾਂ ਦੇ ਖਿਆਲਾਤ ਬਦਲ ਗਏ। ਪਰ ਮੈਂ ਸਮਝਦਾ ਜੋ ਮਰਜ਼ੀ ਆ, ਜੇ ਟਰੂਡੋ ਸਾਹਿਬ ਇੱਥੇ ਆਉਂਦੇ ਆ ਸਵਾਗਤ ਕਰਨਾ ਚਾਹੀਦਾ। ਔਰ ਜੇ ਇਹ ਚੀਜ਼ਾਂ ਨਾ ਵੀ ਵਾਪਰਦੀਆਂ, ਮੰਨ ਲਓ ਹਰਜੀਤ ਸਿੰਘ ਸੱਜਣ ਦਾ ਬਿਆਨ ਨਾ ਆਉਂਦਾ ਜਾਂ ਸੋਈ ਸਾਹਿਬ ਦਾ ਬਿਆਨ ਨਾ ਆਉਂਦਾ, ਤਾਂ ਵੀ ਕਰਨਾ ਚਾਹੀਦਾ ਸੀ ਕਿਉਂਕਿ ਕੈਨੇਡਾ ਦੇ ਨਾਲ ਭਾਰਤ ਦੇ ਪੰਜਾਬ ਦੇ ਬਹੁਤ ਅੱਛੇ ਤਾਲੁਕਾਤ ਆ, ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਉੱਥੇ ਰਹਿੰਦੇ ਆ, ਬਹੁਤ ਮਿੱਠੇ ਸੰਬੰਧ ਨੇ ਉਸ ਮੁਲਕ ਦੇ ਨਾਲ। ਉਸ ਮੁਲਕ ਨੇ ਬਹੁਤ ਵਡਿਆਈ ਦਿੱਤੀ ਹੈ ਇੱਥੋਂ ਦੇ ਸਿੱਖਾਂ ਨੂੰ। ਸੋ ਜ਼ਰੂਰਤ ਆ, ਮੈਂ ਤਾਂ ਕਹਿੰਦਾ ਕਿ ਫਰਾਸ ਦਿਲੀ ਨਾਲ ਸਵਾਗਤ ਕਰਨਾ ਚਾਹੀਦਾ, ਖੁੱਲ੍ਹ ਦਿਲੀ ਨਾਲ ਸਵਾਗਤ ਕਰਨਾ ਚਾਹੀਦਾ। ਬੇਸ਼ੱਕ ਤੁਹਾਡੇ ਵਿਚਾਰਕ ਵੱਖਰੇਵੇਂ ਹੋਣ, ਵਿਚਾਰਧਾਰਕ ਤੁਹਾਡੀ ਅਲੱਦਗੀ ਹੋਵੇ, ਪਰ ਬਾਵਜੂਦ ਇਸ ਦੇ ਕਿਉਂਕਿ ਤੁਹਾਡੇ ਕੂਟਨੀਤਿਕ ਸੰਬੰਧ ਉਹਨਾਂ ਦੇ ਨਾਲ ਬਹੁਤ ਵਧੀਆ, ਤਾਂ ਕੂਟਨੀਤਿਕ ਸੰਬੰਧਾਂ ਦੇ ਹਵਾਲੇ ਨਾਲ ਉਹ ਸਵਾਗਤ ਹੈ ਜਿਹੜਾ ਉਹ ਗੱਜ ਵੱਜ ਕੇ ਹੋਣਾ ਚਾਹੀਦਾ ਜੀ। ਉੱਦਾਂ ਵੈਸੇ ਮਿੰਟੂ ਜੀ ਪਤਾ ਨਹੀਂ ਸਾਰੀ ਦੁਨੀਆ ਨੇ ਉਹਨਾਂ ਦਾ ਜਿਹੜਾ ਐਕਚੁਅਲ ਦੇ ਵਿੱਚ ਬੋਲਦੇ ਸੀਗੇ ਉਹ ਬਿਆਨ ਸੁਣੇ ਕਿ ਨਹੀਂ ਸੁਣੇ। ਉਹਨਾਂ ਨੇ ਤਾਂ ਇਹ ਕਿਹਾ ਸੀਗਾ ਵੀ ਇਹ ਜਿਹੜੀਆਂ ਗੱਲਾਂ ਕਰਦੇ ਨੇ ਬਿਲਕੁਲ ਰੈਡੀਕਲਸ ਨੇ। ਉਹਨਾਂ ਨੇ ਇਸ ਦੇ ਬਾਰੇ ਕਿਸੇ ਤਰੀਕੇ ਦਾ ਕੋਈ ਆਪਣੇ ਵੱਲੋਂ ਵੈਸੇ ਪਤਾ ਬਿਆਨ ਜਿਹੜਾ ਉਹ ਦਿੱਤਾ ਨਹੀਂ ਵੀ ਉਹ ਉਸ ਦੇ ਹਮਦਰਦ ਨੇ ਜਾਂ ਉਸ ਦੇ ਹੱਕ ਦੇ ਵਿੱਚ ਨੇ ਜਾਂ ਨਹੀਂ ਨੇ। ਸਭ ਨੂੰ ਯਾਦ ਹੋਵੇਗਾ ਹਾਰਪਰ ਹੁਣੀ ਵੀ ਜਦੋਂ ਪਿਛਲੇ ਦੀ ਆਏ ਸੀ ਉਦੋਂ ਅਖੀਰ ਦੇ ਵਿੱਚ ਬੰਗਲੌਰ 'ਚ ਬੋਲ ਕੇ ਗਏ ਸੀਗੇ ਵੀ ਜਿਹੜੇ ਵੀ ਕੈਨੇਡਾ ਦੇ ਵਿੱਚ ਵਸਦੇ ਨੇ ਹਰ ਇੱਕ ਨੂੰ ਆਪਣੀ ਆਜ਼ਾਦ ਸੋਚ ਰੱਖਣ ਦੀ ਜਿਹੜੀ ਆ ਉਹ ਉੱਥੇ ਕੈਨੇਡਾ ਦੇ ਵਿੱਚ ਆਜ਼ਾਦੀ ਹੈਗੀ ਆ। ਸੋ ਹਰ ਇੱਕ ਦੀਆਂ ਨਜ਼ਰਾਂ ਟਿਕੀਆਂ ਨੇ ਟਰੂਡੋ ਹੁਣਾਂ ਦੇ ਉੱਤੇ ਤੇ ਉਹਨਾਂ ਦੇ ਮੰਤਰੀਆਂ ਦੇ ਉੱਤੇ ਵੀ ਜਦੋਂ ਉੱਥੋਂ ਪਹੁੰਚਦੇ ਨੇ ਤੇ ਕਿੱਦਾਂ ਦੇ ਜਿਹੜੇ ਉੱਥੇ ਬਿਆਨ ਆਉਂਦੇ ਆ, ਕਿਉਂਕਿ ਪ੍ਰੈਸ਼ਰ ਜਿਹੜਾ ਹੈ ਉਹਨਾਂ ਦੇ ਉੱਤੇ ਖਾਸਾ ਜਿਹੜਾ ਹੈ ਇਸ ਤਰੀਕੇ ਦਾ ਪਾਇਆ ਜਾ ਰਿਹਾ ਆ। ਦਰਬਾਰਾ ਸਿੰਘ ਜੀ ਆਪਣੇ ਨਾਲ ਜੁੜੇ ਨੇ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਮਿੱਠੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਉਹ ਜਿਹੜਾ ਭੂਮੀ ਬਿੱਲ ਇਹਨਾਂ ਨੇ ਕੁਝ ਬਦਲਿਆ ਨਾ, ਉਹਦੇ ਵਿੱਚ ਅੰਨਾ ਹਜ਼ਾਰੇ ਤੇ ਕੇਜਰੀਵਾਲ ਇੱਕ ਸਟੇਜ ਦੇ ਉੱਤੇ ਇਹ ਅੱਜ ਤੱਕ ਨੇ ਵਿਸ਼ੇਸ਼ ਦੇ ਵਿੱਚ ਦਿਖਾਇਆ ਉਹਨਾਂ ਦਾ ਪ੍ਰੋਗਰਾਮ ਹੈ ਇੱਕ ਵੀ ਉਹ ਹੁਣ ਦੀ ਗੱਲ ਹੈ, ਇੱਕ ਕਿੰਨੇ ਕੁ ਚਿਰ ਦੀ ਗੱਲ ਹੈ, ਕਾਫੀ ਦਿੱਲੀ ਦੇ ਵਿੱਚ ਕਾਫੀ ਉਹਨਾਂ ਨੇ ਉਹ ਕਰਿਆ। ਇਹ ਕੇਜਰੀਵਾਲ ਨੇ ਤੇ ਅੰਨਾ ਹਜ਼ਾਰੇ ਨੇ ਇਕੱਠੇ ਹੋ ਕੇ ਕੁਝ ਕੀਤਾ ਹੈ? ਹਾਂ ਹੁਣੇ ਜੀ ਉਹ ਕਹਿੰਦੇ ਵੀ ਭੂਮੀ ਨੇ ਦੁਬਾਰਾ ਜੋੜੀ ਬਣਾਤੀ। ਅੱਜ ਤੱਕ ਟੀਵੀ ਹੈ ਜਿਹੜਾ ਉਹਨੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇਹ ਗੱਲ ਦਿਖਾਈ ਹੈ। ਹੁਣ ਉਹਨੇ ਨਵਾਂ ਐਜੂਕੇਸ਼ਨ ਸ਼ੁਰੂ ਕਰਿਆ। ਮਿੰਟੂ ਜੀ ਇਹ ਨਵੀਂ ਹੈ ਪੁਰਾਣੀ? ਇਹ ਨਵੀਂ ਵੀਡੀਓ ਨੇ ਪੁਰਾਣੀ ਵੀਡੀਓ ਹੈ? ਕੀ ਮਸਲਾ ਜੇ ਹੈ ਪਤਾ ਤਾਂ? ਨਹੀਂ, ਮੇਰੇ ਖਿਆਲ ਦੇ ਨਾਲ ਹਾਲੇ ਤੱਕ ਨਹੀਂ ਪੁਰਾਣੀ ਵੀਡੀਓ ਹੈ, ਪੁਰਾਣੀ ਹੋਣੀ ਹੈ ਕਿਉਂਕਿ ਦੇਖੋ ਹਾਲੇ ਤੇ ਜਿਹੜੇ ਅੰਨਾ ਸਾਹਿਬ ਆ ਉਹ ਦਿੱਲੀ ਚ ਆਈ ਨਹੀਂ, 23 ਮਾਰਚ ਨੂੰ ਆ ਕੇ ਉਹਨਾਂ ਨੇ ਅੰਦੋਲਨ ਸ਼ੁਰੂ ਕਰਨਾ ਹੁੰਦਾ। ਇਸ ਵਾਰੀ ਫੇਰ ਜਿਹੜੀ ਮਰਨ ਤੱਕ ਦੀ ਭੁੱਖ ਹੜਤਾਲ ਹੈ ਜਾਂ ਕਿੱਦਾਂ? ਨਹੀਂ, ਮੇਰੇ ਖਿਆਲ ਦੇ ਨਾਲ ਇਹ ਹਾਲ ਦੀ ਘੜੀ ਤੇ ਇਹਨਾਂ ਨੇ ਇਹ ਐਲਾਨ ਨਹੀਂ ਕੀਤਾ ਕਿ ਅਨਸ਼ਨ ਕਰਨਗੇ, ਮਰਨ ਵਰਤ ਰੱਖਣਗੇ ਜਾਂ ਕਿੱਦਾਂ ਭੁੱਖ ਹੜਤਾਲ ਕੀ ਹਿਸਾਬ ਕਿਤਾਬ ਹੋਊਗਾ। ਪਰ 23 ਮਾਰਚ ਤੋਂ ਇਹਨਾਂ ਨੇ ਐਲਾਨ ਕੀਤਾ ਹੋਇਆ ਕਿ ਕਿਸਾਨਾਂ ਦੇ ਹੱਕ 'ਚ ਅਸੀਂ ਇੱਥੇ ਮੋਰਚਾ ਲਾਵਾਂਗੇ। ਜੀ ਜੀ। ਆਪਣੇ ਅੱਜ ਦੇ ਅਖੀਰਲੇ ਕਾਲਰ ਲੈਂਦੇ ਆ ਗੁਰਪਾਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਿਆ ਵੀ ਆਪਣੇ ਇੰਡੀਆ ਦਿੱਲੀ ਖੇਲਿਆ ਹੋਈਆਂ ਜੀ, ਖੇਲੋ ਇੰਡੀਆ ਸਕੂਲਾਂ ਦੀਆਂ ਗੇਮਾਂ ਉੱਤੇ ਪੰਜਾਬ ਦੀ ਖੇਡੀ ਪਿੱਛੇ, ਪੰਜਾਬ ਪਿਤਾ ਵੱਲ ਪਿੱਛੇ ਨੂੰ ਕਿਉਂ ਜਾ ਰਿਹਾ ਜੀ? ਜੀ ਥੈਂਕ ਯੂ ਜੀ। ਨਹੀਂ, ਪੰਜਾਬ ਦੇਖੋ ਜਿੱਦਾਂ ਦਾ ਪੰਜਾਬ ਦੇ ਕੋਲ ਖੇਡਾਂ ਦਾ ਇਨਫਰਾਸਟਰਕਚਰ ਹੈ, ਜਿੱਦਾਂ ਦਾ ਇਹਨਾਂ ਨੇ ਦਿੱਤਾ, ਉਹਦੇ ਮੁਕਾਬਲੇ ਮੁੰਡੇ ਬਹੁਤ ਵਧੀਆ ਖੇਡਦੇ ਪਏ ਆ, ਕੁੜੀਆਂ ਬਹੁਤ ਵਧੀਆ ਖੇਡਦੀਆਂ ਪਈਆਂ। ਹਾਕੀ ਦੇ ਵਿੱਚ ਦੇਖ ਲਓ, ਕੌਮਾਂਤਰੀ ਹਾਕੀ ਹੈ ਜਿਹੜੀ ਟੀਮ, ਉਹਦੇ ਚ ਕਿੰਨੇ ਪੰਜਾਬੀ ਖੇਡਦੇ ਪਏ ਆ ਔਰ ਸਧਾਰਨ ਘਰਾਂ ਦੇ ਮੁੰਡੇ ਖੇਡਦੇ ਪਏ ਆ। ਇੱਕ ਮੌਕਾ ਤੇ ਇਹੋ ਜਿਹਾ ਆਇਆ ਸੀਗਾ ਕਿ ਪਿੱਛੇ ਜੇ ਚੈਂਪੀਅਨਸ ਟਰੋਫੀ ਦੇ ਵਿੱਚ 7.5-8 ਮੁੰਡੇ ਖੇਡੇ ਸੀ ਇੱਕੋ ਵੇਲੇ। ਫਿਰ ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਤੁਸੀਂ ਦੇਖ ਲਓ, ਆ ਜਿਹੜੀ ਅੰਡਰ 19 ਕ੍ਰਿਕਟ ਟੀਮ ਜਿੱਤ ਕੇ ਆਈ ਆ, ਇਹਦੇ ਵਿੱਚ ਵੀ ਪੰਜਾਬੀ ਮੁੰਡਾ ਸ਼ੁਭਮਨ ਗਿੱਲ ਹੈ ਜਿਹੜਾ, ਉਹ ਕਿੱਡਾ ਚਮਕਿਆ ਜੀ। ਫਿਰ ਇਸ ਤੋਂ ਇਲਾਵਾ ਹਰਮਨਪ੍ਰੀਤ ਕੌਰ ਕੁੜੀ ਆ। ਖੇਡੋ ਸਕੂਲ ਵਾਲੀਆਂ ਜਿਹੜੀਆਂ ਗੇਮਾਂ ਤੁਸੀਂ ਖੇਲੋ ਇੰਡੀਆ ਆਪਾਂ ਕਹਾਂਗੇ, ਇਹਨਾਂ ਦੇ ਵਿੱਚ ਵੀ ਪੰਜਾਬ ਦਾ ਬਾਸਕਟਬਾਲ ਦਾ ਗੋਲਡ ਮੈਡਲ ਆ ਗਿਆ। ਹੋਰ ਬਹੁਤ ਸਾਰੀਆਂ ਗੇਮਾਂ 'ਚ ਇਹਨਾਂ ਨੇ ਚੁਣੌਤੀਆਂ ਉੱਥੇ ਤਗੜੀਆਂ ਦਿੱਤੀਆਂ।
ਸੋ ਇਹ ਨਹੀਂ ਹੈ ਕਿ ਟੈਲੈਂਟ ਹੈ ਨਹੀਂ, ਰੌਲਾ ਹੈਗਾ ਕਿ ਇਹਨਾਂ ਨੂੰ ਲੋੜੀਂਦਾ ਜਿਹੜਾ ਇਨਫਰਾਸਟ੍ਰਕਚਰ ਉਹ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਕਰਵਾਇਆ ਜਾਵੇ ਤੇ ਖੇਡਾਂ 'ਚ ਪੰਜਾਬ ਦਾ ਹਾਲੇ ਵੀ ਮੇਰੇ ਖਿਆਲ ਦੇ ਨਾਲ ਕੋਈ ਸਾਨੀ ਨਹੀਂ ਹੋ ਸਕਦਾ, ਜੇਕਰ ਪੂਰੀ ਮਿਹਨਤ ਕਰਾਈ ਜਾਵੇ, ਪੂਰਾ ਇਹਨਾਂ ਨੂੰ ਸਾਰਾ ਪ੍ਰਬੰਧ ਕਰਕੇ ਦਿੱਤਾ ਜਾਵੇ, ਚੰਗੀ ਹਦਾਇਤ ਹੋਵੇ। ਤਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਖੇਡ ਪਾਲਿਸੀ ਲਿਆਂਦੀ ਜਾਵੇ। ਖੇਡ ਪਾਲਿਸੀ ਤੋਂ ਬਿਨਾਂ ਸਾਰਾ ਕੁਛ ਹੈ ਜਿਹੜਾ ਉਹ ਐਵੇਂ ਚਲਾ ਜਾਂਦਾ ਜਿੱਦਾਂ ਮਰਜ਼ੀ ਟੈਲੈਂਟ ਹੋਵੇ। ਸੋ ਜ਼ਰੂਰਤ ਇਸੇ ਗੱਲ ਦੀ ਹੈ ਕਿ ਜਿਹੜਾ ਗਰੀਬ ਘਰਾਂ ਦਾ ਬੱਚਾ ਜਿਹੜਾ ਉਹ ਟੈਲੈਂਟ ਬੱਚੇ ਦੇ ਵਿੱਚ ਹੈ ਨਾ, ਉਹ ਟੈਲੈਂਟ ਅਜਾਈ ਨਾ ਜਾਵੇ, ਉਹਨੂੰ ਵੀ ਇੱਕ ਪਲੇਟਫਾਰਮ ਮਿਲਣਾ ਚਾਹੀਦਾ। ਤੇ ਜਦੋਂ ਉਹ ਛੋਟੇ ਪੱਧਰ ਤੋਂ ਟੈਲੈਂਟ ਚੁੱਕ ਕੇ ਤੁਸੀਂ ਵੱਡੇ ਮੰਚ ਤੇ ਜਾ ਕੇ ਪੇਸ਼ ਕਰੋਗੇ ਤਾਂ ਮੇਰੇ ਖਿਆਲ ਦੇ ਨਾਲ ਫੇਰ ਹੀ ਅਸਲ ਨਤੀਜੇ ਆ ਸਕਦੇ, ਚਾਹੇ ਉਹ ਕਿਸੇ ਕੌਮਾਂਤਰੀ ਮੁਕਾਬਲੇ 'ਚ ਹੋਣ, ਚਾਹੇ ਕਿਸੇ ਕੌਮੀ ਮੁਕਾਬਲੇ 'ਚ ਹੋਣ। ਜੀ ਜੀ ਜੀ, ਵੈਸੇ ਤਾਂ ਨੀਤੀਆਂ ਹੈਗੀਆਂ ਨੇ, ਗੱਲ ਆ ਵੀ ਨੀਤ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲਾਗੂ ਕਰਨ ਦੀ, ਤਾਂ ਗੱਲ ਜਿਹੜੀ ਉਹ ਬਣ ਸਕਦੀ ਨੇ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਣੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।